ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਆਪਣੀ ਤੋਂ ਨਾਨਕ ਹੋਸੀ ਭੀ ਸਚ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ। ਤੇਰੁ ਅੰਤ ਨਾ ਕਿਨਹੀ ਲਹੀਐ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਬਹੁ ਸ਼ਾਸਤਰ ਬਹੁ ਸਿਮਰਤੀ ਪੀਖੇ ਸਰਬ ਢੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ ਪਾਪ ਪੁਨ ਸੰਬੰਧ ਮਮਤਾ ਮੋਹ ਸੁਬੰਧਨਾ ਪੁੱਤਰ ਕਲਤਰ ਸੋ ਧੰਦ। ਜਹ ਦੇਖਾ ਤਹ ਜੇਵਰੀ ਮਾਇਆ ਕਾ ਸੰਬੰਧ। ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ। ਕਰਮ ਧਰਮ ਸਭ ਬੰਧਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਦਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਿਹਾਗੜੇ ਰਾਗ ਦੀ ਵਾਰ ਅੰਦਰ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ। ਸਿੱਖ ਸੰਗਤਾਂ ਇੱਕ ਟਕ ਨਿਗਾਹ ਲਾ ਕਰਕੇ ਚਕੋਰ ਦੀ ਤਰ੍ਹਾਂ ਗਰੀਬ ਨਵਾਜ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਕੁਝ ਐਖੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਹਨ ਜੋ ਬਬੀਹੇ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਰੂਪੀ ਬਾਰ-ਬਾਰ ਪੁਕਾਰਾਂ ਕਰ ਰਹੇ ਨੇ। ਹੇ ਮਹਾਰਾਜ, ਆਪ ਜੀ ਬਦਲ ਰੂਪ ਹੋ ਕਰਕੇ ਸਤਿਗੁਰੂ ਜੀ ਉਪਦੇਸ਼ ਰੂਪੀ ਵਰਖਾ ਕਰੋ। ਜੀਵਨ ਦੀ ਸਫਲਤਾ ਰੂਪੀ ਮਹਾਰਾਜ ਸਿੱਖਿਆ ਦੀ ਬੂੰਦ ਸਾਨੂੰ ਸਵਾਂਤੀ ਬੂੰਦ ਦੀ ਜਿਸ ਵਿੱਚੋਂ ਪ੍ਰਾਪਤ ਹੋਵੇ, ਜਿਸ ਲਈ ਲੋਕ ਪਰਲੋਕ ਸਾਡਾ ਸੁਹੇਲਾ ਹੋ ਜਾਵੇਗਾ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਕਿਉਂਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦਾ ਹੈ ਜਾਂ ਕੋਈ ਸਵਾਲ ਆ ਕਰਕੇ ਮਹਾਰਾਜ ਸਾਹਿਬ ਜੀ ਨੂੰ ਪੁੱਛਦਾ ਹੈ, ਕਿਸੇ ਸਿੱਖ ਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਹੁੰਦਾ, ਕੋਈ ਭਰਮ, ਮਹਾਰਾਜ ਸਾਹਿਬ ਜੀ ਨੂੰ ਯੋਗ ਉੱਤਰ ਦੇ ਕਰਕੇ ਸ਼ੰਕਿਆਂ ਭਰਮਾਂ ਦੀ ਨਿਵਰਤੀ ਕਰਕੇ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਚਰਨਾਂ ਦੇ ਨਾਲ ਜੋੜ ਦਿੰਦੇ ਹਨ। ਸੰਗਤ ਵਿੱਚ ਬੈਠੇ ਹੋਏ ਕੋਈ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੋ ਮਾਇਆ ਦੇ ਪ੍ਰਬਲ ਬੰਧਨ ਹਨ, ਇਹ ਬੰਧਨ ਹੈ ਕੀ ਚੀਜ਼ ਹੈ? ਤੇ ਮਹਾਰਾਜ ਇਹ ਬੰਧਨ ਵਿਆਪਦੇ ਕਿਵੇਂ ਹਨ ਸੰਸਾਰ ਦੇ ਜੀਵਾਂ ਨੂੰ? ਫਿਰ ਇਹਨਾਂ ਬੰਧਨਾਂ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਬੇਨਤੀ ਵਜੋਂ 3 ਪ੍ਰਸ਼ਨ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਛੇ ਆ। ਗਰੀਬ ਨਵਾਜ, ਦੱਸੋ ਬੰਧਨ ਕੀ ਹਨ ਔਰ ਇਹ ਬੰਧਨ ਵਿਆਪਦੇ ਕਿਵੇਂ ਹੈ ਤੇ ਇਹਨਾਂ ਬੰਧਨਾਂ ਤੋਂ ਕਿਵੇਂ ਆਜ਼ਾਦ ਹੋਇਆ ਜਾ ਸਕਦਾ ਹੈ? ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਕਿ ਬੰਧਨ ਹੈ ਕੀ ਰੂਪ ਹਨ। ਅਸਲ ਦੇ ਵਿੱਚ ਬੰਧਨ ਕਿਹਾ ਕਿਸ ਨੂੰ ਜਾਂਦਾ ਹੈ? ਕਿੰਨਾ ਬੰਧਨਾਂ ਕਰਕੇ ਜੀਵ ਸੰਸਾਰ ਦੇ ਜੰਜਾਲਾਂ ਵਿੱਚ ਹੀ ਬੱਝਾ ਰਹਿੰਦਾ ਹੈ। ਉਵੇਂ ਤਾਂ ਭਾਵੇਂ ਤਨ ਕਰਕੇ ਆਜ਼ਾਦ ਤੁਰਿਆ ਫਿਰ ਰਿਹਾ ਹੁੰਦਾ, ਪਰ ਮਨ ਕਰਕੇ ਵਿਕਾਰਾਂ ਦੇ ਔਗੁਣਾਂ ਦੇ ਬੰਧਨ ਦੇ ਵਿੱਚ ਬੱਝਾ ਰਹਿੰਦਾ ਹੈ, ਜਿਸ ਕਰਕੇ ਪਰਮਾਰਥ ਦਾ ਰਸਤਾ ਨਹੀਂ ਕਦੇ ਵੀ ਤੈਅ ਕਰ ਸਕਦਾ।
ਸੰਸਾਰ ਦੇ ਅੰਦਰ ਸਾਧ ਸੰਗਤ ਜੀ ਪ੍ਰਤੱਖ ਵੀ ਕਿਸੇ ਮਨੁੱਖ ਨੂੰ ਬੰਧਨ ਪਿਆ ਹੋਵੇ, ਜੰਜੀਰਾਂ ਦੇ ਨਾਲ ਬੰਨ੍ਹ ਕੇ ਰੱਖਿਆ ਹੋਵੇ ਜਾਂ ਕੈਦਖਾਨੇ ਵਿੱਚ ਬੰਦ ਕੀਤਾ ਹੋਵੇ, ਆਜ਼ਾਦ ਨਹੀਂ ਹੋ ਸਕਦਾ। ਭਾਵ ਆਜ਼ਾਦੀ ਦੇ ਨਾਲ ਉਹ ਰਸਤਾ ਨਹੀਂ ਤੈਅ ਕਰ ਸਕਦਾ, ਕਿਉਂਕਿ ਉਸ ਨੂੰ ਬੰਨ੍ਹ ਕੇ ਰੱਖਿਆ ਹੋਇਆ, ਉਹ ਬੰਧਨ ਦੇ ਵਿੱਚ ਬੱਝਾ ਹੋਇਆ। ਤੇ ਉਸ ਸੁਤੰਤਰਤਾ ਨਾਲ ਤਾਂ ਹੀ ਸਾਧ ਸੰਗਤ ਜੀ ਫਿਰ ਸਕੇਗਾ, ਕਿਸੇ ਪਾਸੇ ਜਾ ਸਕੇਗਾ, ਜਦੋਂ ਉਸ ਬੰਧਨ ਤੋਂ ਆਜ਼ਾਦ ਹੋਵੇਗਾ। ਜਦੋਂ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਜਾਣਗੀਆਂ ਜਾਂ ਕੈਦਖਾਨੇ ਵਿੱਚ ਉਸ ਨੂੰ ਕੱਢ ਦਿੱਤਾ ਜਾਵੇਗਾ, ਤਾਂ ਹੀ ਆਪਣੀ ਆਜ਼ਾਦੀ ਨਾਲ, ਸੁਤੰਤਰਤਾ ਨਾਲ ਉਹ ਕਿਤੇ ਜਾ ਸਕੇਗਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿੱਥੇ ਤਨ ਦੇ ਬੰਧਨ ਹਨ, ਮਨ ਦੇ ਬੰਧਨ ਹਨ, ਔਗਣ ਅਤੇ ਵਿਕਾਰ, ਜਿਨ੍ਹਾਂ ਔਗਣਾਂ, ਜਿਨ੍ਹਾਂ ਵਿਕਾਰਾਂ ਦੇ ਬੰਧਨਾਂ ਵਿੱਚ ਇਹ ਜੀਵ ਬੱਝਾ ਰਹਿੰਦਾ ਹੈ, ਤੇ ਜਦੋਂ ਤੱਕ ਇਹਨਾਂ ਬੰਧਨਾਂ ਦੇ ਵਿੱਚ ਬੱਝਾ ਹੈ, ਉਦੋਂ ਤੱਕ ਸਾਧ ਸੰਗਤ ਜੀ ਕਦੇ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦਾ। ਉਦੋਂ ਤੱਕ ਸੰਸਾਰ ਰੂਪੀ ਕੈਦਖਾਨੇ ਵਿੱਚ ਹੀ ਬਾਰ-ਬਾਰ ਇਹ ਬੱਝਾ ਰਹਿੰਦਾ ਹੈ। ਇੱਥੇ ਹੀ ਬਾਰ-ਬਾਰ ਜਨਮ ਧਾਰਨ ਕਰਦਾ ਹੈ, ਫਿਰ ਸੰਸਾਰ ਦੇ ਅੰਦਰ ਹੀ ਮੌਤ ਦਾ ਮਾਰਿਆ ਹੋਇਆ ਮਰ ਜਾਂਦਾ, ਵਾਸ਼ਨਾ ਦਾ ਬੱਝਾ ਹੋਇਆ ਬਾਰ-ਬਾਰ ਜਨਮ ਧਾਰਨ ਕਰਦਾ ਰਹਿੰਦਾ ਹੈ। ਇਦਾਂ ਦੀ ਮਹਾਰਾਜ ਕਹਿੰਦੇ ਇਸ ਜੀਵ ਦੀ ਹਾਲਤ ਬਣੀ ਹੈ। ਤੋ ਹਜੂਰ ਪਹਿਲਾਂ ਸ਼ਬਦ ਦੀ ਪ੍ਰਾਰੰਭਤਾ ਵਿੱਚ ਦੱਸ ਰਹੇ ਹਨ ਕਿ ਬੰਧਨ ਹੈ ਕੀ ਚੀਜ਼ ਹੈ? ਕਰਮ ਧਰਮ ਸਭ ਬੰਧਨਾ। ਮਹਾਰਾਜ ਕਹਿੰਦੇ ਕੋਈ ਸੰਸਾਰ ਦੇ ਅੰਦਰ ਮੰਦੇ ਕਰਮ ਕਰਦਾ, ਉਹ ਵੀ ਬੰਧਨ ਰੂਪ ਹੈ। ਜਾਂ ਕਹੀ ਜਾਵੇ ਕਿ ਮੈਂ ਬੜਾ ਧਰਮੀ ਬਣ ਗਿਆ ਹਾਂ, ਪੁੰਨ ਦਾਨ ਵੀ ਕਰਦਾ ਹਾਂ, ਮਹਾਰਾਜ ਕਹਿੰਦੇ ਹੈ ਉਹ ਵੀ ਬੰਧਨ ਰੂਪ ਹੈ। ਇੱਕ ਪਾਪ ਬੰਧਨ ਰੂਪ ਹੈ ਤੇ ਪੁੰਨ ਰੂਪ ਜਿਹੜੇ ਕਰਮ ਹਨ ਉਹ ਵੀ ਸਾਧ ਸੰਗਤ ਜੀ ਬੰਧਨ ਰੂਪ ਹਨ। ਸਤਿਯੁਗ ਦੇ ਸਮੇਂ ਅੰਦਰ ਜਿਹੜਾ ਮਨੁੱਖ ਸੱਚ ਬੋਲਦਾ ਸੀ ਨਾ, ਇਹ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਸੀ ਸਤਿਯੁਗ ਦੇ ਵਿੱਚ। ਫਿਰ ਤ੍ਰੇਤੇ ਵੀ ਸਾਧ ਸੰਗਤ ਜੀ ਜਗ ਕਰਨੇ, ਇਸੇ ਕਰਮਾਂ ਨੂੰ ਕਰਮ ਕਰਨਾ ਨੂੰ ਹੀ ਪੁੰਨ ਮੰਨਿਆ ਜਾਂਦਾ ਸੀ। ਦੁਆਪਰ ਦੇ ਵਿੱਚ ਪੂਜਾ ਤੇ ਤਪ ਸਾਧਨਾ ਦੀ ਪ੍ਰਧਾਨਤਾ ਹੋਣੇ ਕਰਕੇ ਪੁੰਨ ਕਰਮ ਮੰਨੇ ਜਾਂਦੇ ਸਨ। ਤੇ ਕਲਯੁਗ ਦੇ ਸਮੇਂ ਅੰਦਰ ਜਿਹੜਾ ਪੁੰਨ ਕਰਦਾ ਹੈ, ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਚਨ ਉਚਾਰਨ ਕੀਤੇ ਹਨ, ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ। ਪਰਮਾਤਮਾ ਦੇ ਜੋ ਗੁਣ ਗਾਉਣੇ ਹਨ ਪ੍ਰੀਤ ਰੂਪ ਰਸਨਾ ਦੇ ਨਾਲ, ਇਹੋ ਕਲਯੁਗ ਦੇ ਭਿਆਨਕ ਸਮੇਂ ਅੰਦਰ ਸਭ ਤੋਂ ਵੱਡੇ ਪੁੰਨ ਕਰਮ ਹਨ। ਇਹ ਸਭ ਤੋਂ ਵੱਡਾ ਪੁੰਨ ਹੈ। ਉਵੇਂ ਕੋਈ ਮਨੁੱਖ ਪੁੰਨ ਕੋਈ ਦਾਨ ਕਰਦਾ ਹੈ, ਸਾਧ ਸੰਗਤ ਜੀ, ਉਹ ਕੀਤੇ ਹੋਏ ਦਾਨ ਦਾ ਮਨ ਦੇ ਵਿੱਚ ਹੰਕਾਰ ਪੈਦਾ ਹੁੰਦਾ ਕਿ ਮੈਂ ਇੰਨਾ ਦਾਨ ਕੀਤਾ ਹੈ, ਮੈਂ ਇਤਨੇ ਜ਼ਿਆਦਾ ਪੁੰਨ ਕਰਮ ਕੀਤੇ ਹਨ। ਜਾਂ ਫਿਰ ਉਹਨਾਂ ਕੀਤੇ ਹੋਏ ਪੁੰਨ ਕਰਮਾਂ ਦਾ ਫਲੀਭੂਤ ਫਲ ਮਨ ਦੇ ਅੰਦਰ ਲੈਣ ਦੇ ਵਾਸਤੇ ਕੋਈ ਨਾ ਕੋਈ ਇੱਛਾ ਲੈ ਕਰਕੇ ਪੁੰਨ ਦਾਨ ਕਰਦਾ। ਤੇ ਜਿਹੜਾ ਸੁਕਾਮੀ ਜੀਵ ਪੁੰਨ ਦਾਨ ਕਰਦਾ, ਉਹ ਵੀ ਸਾਧ ਸੰਗਤ ਜੀ ਬੰਧਨਾਂ ਵਿੱਚ ਹੀ ਬੱਝਾ ਰਹਿੰਦਾ ਹੈ, ਜਦੋਂ ਤੱਕ ਨਿਸ਼ਕਾਮ ਹੋ ਕੇ ਪ੍ਰਮਾਤਮਾ ਦੀ ਸੇਵਾ ਨਹੀਂ ਕਰਦਾ, ਜਦੋਂ ਤੱਕ ਕਾਮਨਾਵਾਂ ਤੋਂ, ਇੱਛਾਵਾਂ ਤੋਂ ਰਹਿਤ ਹੋ ਕਰਕੇ ਨਹੀਂ ਪ੍ਰਮਾਤਮਾ ਦੀ ਬੰਦਗੀ ਕਰਦਾ, ਉਦੋਂ ਤੱਕ ਕਦੇ ਵੀ ਸਾਧ ਸੰਗਤ ਜੀ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ। ਤੇ ਇਸ ਲਈ ਮਹਾਰਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਕਰਮ ਧਰਮ ਸਭ ਬੰਧਨਾ। ਮਹਾਰਾਜ ਕਹਿੰਦੇ ਭਾਵੇਂ ਕੋਈ ਮੰਦੇ ਕਰਮ ਕਰਦਾ, ਉਹ ਵੀ ਬੰਧਨ ਰੂਪ ਹੈ, ਤੇ ਭਾਵੇਂ ਕੋਈ ਪੁੰਨ ਦਾਨ ਕਰਦਾ, ਕਰਕੇ ਉਹਨਾਂ ਦਾ ਹੰਕਾਰ ਕਰਦਾ, ਉਹ ਵੀ ਬੰਧਨ ਰੂਪ ਹਨ। ਸਾਧ ਸੰਗਤ ਜੀ, ਧਰਮ ਦੇ ਕਿੱਦਾਂ ਦੇ ਪੁੰਨ ਦਾਨ ਦੇ ਬੰਧਨ ਹਨ, ਇਉਂ ਕਹਿ ਲਈਏ ਸਮਝਣ ਦੇ ਵਜੋਂ ਕਿ ਇੱਕ ਮਨੁੱਖ ਨੂੰ ਲੋਹੇ ਦੀਆਂ ਬੇੜੀਆਂ ਜੰਜੀਰਾਂ ਦੇ ਨਾਲ ਬੱਝਾ ਹੋਵੇ, ਤੇ ਦੂਸਰੇ ਮਨੁੱਖ ਨੂੰ ਸਾਧ ਸੰਗਤ ਜੀ ਸੋਨੇ ਦੀਆਂ ਬੇੜੀਆਂ ਨਾਲ ਬੰਨ ਦਿੱਤਾ ਜਾਵੇ, ਹੈ ਤਾਂ ਦੋਵੇਂ ਬੰਧਨ ਰੂਪ ਹੀ ਹੈ ਨਾ। ਜੇ ਲੋਹੇ ਦੀਆਂ ਬੇੜੀਆਂ ਵਾਲਾ ਆਜ਼ਾਦ ਨਹੀਂ ਕਿਤੇ ਜਾ ਸਕਦਾ, ਆਜ਼ਾਦ ਹੋ ਕਰਕੇ ਸੁਤੰਤਰਤਾ ਨਾਲ ਕਿਤੇ ਜਾ ਨਹੀਂ ਸਕਦਾ, ਤੇ ਜਿਹੜਾ ਸੋਨੇ ਦੀਆਂ ਬੇੜੀਆਂ ਨਾਲ ਜ਼ੰਜੀਰਾਂ ਦੇ ਵਿੱਚ ਬੱਝਾ ਹੋਇਆ, ਉਹ ਕਿਹੜਾ ਆਜ਼ਾਦ ਹੋ ਕੇ ਕਿਤੇ ਜਾ ਸਕਦਾ ਹੈ ਤੇ ਦੋਵੇਂ ਬੰਧਨ ਰੂਪ ਹੀ ਹਨ। ਇਸੇ ਪ੍ਰਕਾਰ ਜਿਹੜੇ ਜੀਵ ਪਾਪ ਕਰਮ ਕਰਦੇ, ਲੋਹੇ ਦੀਆਂ ਬੇੜੀਆਂ ਦੇ ਨਾਲ ਮੰਨ ਲਓ ਕਿ ਬੱਝੇ ਹੋਏ ਹਨ, ਤੇ ਜਿਹੜੇ ਜੀਵ ਪੁੰਨ ਦਾਨ ਕਰਕੇ ਹੰਕਾਰ ਕਰਦੇ ਆ, ਉਹ ਸੋਨੇ ਦੀਆਂ ਬੇੜੀਆਂ ਵਿੱਚ ਬੱਝੇ ਹੋਏ ਹੈ, ਦੋਵੇਂ ਬੰਧਨ ਰੂਪ ਹਨ।
ਇਸ ਲਈ ਮਹਾਰਾਜ ਕਹਿੰਦੇ ਕਰਮ ਧਰਮ ਸਭ ਬੰਧਨਾ। ਭਾਵੇਂ ਕੋਈ ਮੰਦੇ ਕਰਮ ਕਰਦਾ ਹੈ, ਭਾਵੇਂ ਕੋਈ ਜਗ ਆਦਿਕ ਤਪ ਸਾਧਨਾ ਆਦਿਕ, ਇਹ ਬੜਾ ਕਰ ਕਰਕੇ ਕਹਿੰਦਾ ਕਿ ਮੈਂ ਬਹੁਤੇ ਪੁੰਨ ਦਾਨ ਕਰਦਾ ਹਾਂ, ਪਰ ਹਜ਼ੂਰ ਕਹਿੰਦੇ ਸਭ ਬੰਧਨ ਰੂਪ ਹੀ ਜਾਣਨਾ ਕਰੋ। ਪਾਪ ਪੁੰਨ ਸੰਬੰਧ। ਔਰ ਜਿਹੜੇ ਪਾਪ ਕਰਮ ਕਰਦਾ ਹੈ ਸਾਧ ਸੰਗਤ ਜੀ, ਜਾਂ ਫਿਰ ਪੁੰਨ ਕਰਮ ਕਰਦਾ ਹੈ, ਇਹਨਾਂ ਦੇ ਨਾਲ ਫਿਰ ਸੰਬੰਧ ਬਣ ਜਾਂਦਾ ਹੈ। ਭਾਵ ਜਿਹੜਾ ਕੋਈ ਚੰਗੇ ਕਰਮ ਕਰਦਾ ਹੈ, ਉਹ ਚੰਗੇ ਕਰਮ ਕਰਕੇ ਉਹਨਾਂ ਦਾ ਹੰਕਾਰ ਕਰਦਾ ਹੈ, ਉਹ ਵੀ ਬੰਧਨ ਰੂਪ ਹੈ। ਤੇ ਜਿਹੜੇ ਮੰਦੇ ਕਰਮ ਕਰਦਾ, ਪਾਪ ਕਰਮ ਕਰਦਾ, ਉਹ ਤਾਂ ਪਹਿਲਾਂ ਹੀ ਬੰਧਨ ਰੂਪ ਬਣੇ ਹੋਏ ਹਨ, ਜਿਨ੍ਹਾਂ ਨੇ ਜਕੜ ਕਰਕੇ ਜੀਵ ਨੂੰ ਰੱਖਿਆ ਹੈ। ਜਿਹੜੇ ਪ੍ਰੇਮਾ ਭਗਤੀ ਦੇ ਮਾਰਗ ਤੇ ਪਰਮਾਰਥ ਦੇ ਰਸਤੇ ਤੇ ਚੱਲਣ ਨਹੀਂ ਦਿੰਦੇ। ਪਾਪ ਪੁੰਨ ਸੰਬੰਧ। ਮਹਾਰਾਜ ਕਹਿੰਦੇ ਕੋਈ ਪਾਪੀ ਪਾਪ ਕਰਮ ਕਰਦਾ ਹੈ, ਭਾਵੇਂ ਸਾਧ ਸੰਗਤ ਜੀ ਕੋਈ ਪੁੰਨੀ ਹੈ, ਪਰ ਫਿਰ ਵੀ ਉਹਦਾ ਬੰਧਨਾਂ ਦੇ ਨਾਲ ਹੀ ਸੰਬੰਧ ਬਣਿਆ ਰਹਿੰਦਾ ਹੈ। ਜਿਵੇਂ ਇੱਕ ਜੁਝਾਤੀ ਰਾਜਾ ਹੋਇਆ, ਸਾਧ ਸੰਗਤ ਜੀ ਉਹਨੇ ਮਨ ਵਿੱਚ ਇੱਛਾ ਲੈ ਕੇ ਨਾ ਤੇ ਲਗਭਗ 101 ਜਗ ਉਸਨੇ ਕੀਤਾ ਸੀਗਾ, 101 ਜਗ, ਕਿ ਮੈਨੂੰ ਇੰਦਰ ਪਦਵੀ ਦੀ ਪ੍ਰਾਪਤੀ ਹੋ ਜਾਵੇ। ਧਨਕ ਦੇ ਚੇਲੇ ਵਿੱਚ ਤੀਰ ਜੋੜ ਕਰਕੇ ਖਿੱਚ ਕੇ ਛੱਡਦਾ ਸੀ, ਜਿੱਥੇ ਜਾ ਕੇ ਤੀਰ ਡਿੱਗਦਾ ਉੱਥੇ ਜਗ ਦਾ ਥੰਮਾ ਗੱਡ ਦਿੰਦਾ ਕਿ ਇੱਥੇ ਜਗ ਕਰਾਂਗਾ। ਇਉਂ ਜਦੋਂ ਇੱਛਾ ਲੈ ਕੇ ਉਸਨੇ 101 ਜਗ ਕਰ ਦਿੱਤਾ, ਫਿਰ ਉਹਦੀ ਇੱਛਾ ਪੂਰੀ ਹੋਈ, ਸਵਰਗਾਂ ਵਿੱਚ ਗਿਆ। ਜਿਹੜਾ ਇੰਦਰ ਰਾਜਾ ਸੀ ਸਾਧ ਸੰਗਤ ਜੀ, ਉਹਦੀ ਪਦਵੀ ਤੇ ਉਹਦੇ ਸਿੰਘਾਸਣ ਤੇ ਜਾ ਕਰਕੇ ਬੈਠ ਗਿਆ, ਉਸ ਨੂੰ ਬਾਹਰ ਕੱਢ ਦਿੱਤਾ। ਤੇ ਇੰਦਰ ਦੇਵਤਾ ਬੜਾ ਸਾਧ ਸੰਗਤ ਜੀ ਖਫਾ ਹੋਇਆ, ਬੜਾ ਮਨ ਦੇ ਵਿੱਚ ਨਿਰਾਸ਼ਾ ਜਿਹਾ ਵੀ ਹੈ, ਤੇ ਆਪਣੇ ਬ੍ਰਹਸਪਤ ਗੁਰੂ ਕੋਲ ਜਾ ਕਰਕੇ ਕਹਿੰਦਾ ਕਿ ਜੁਝਾਤੀ ਰਾਜੇ ਨੇ ਮੇਰਾ ਸਿੰਘਾਸਣ ਖੋਹ ਲਿਆ ਹੈ, ਗੁਰੂ ਦੇਵ ਮੈਨੂੰ ਕੋਈ ਉਪਾਅ ਦੱਸੋ ਜਿਸ ਕਰਕੇ ਮੇਰਾ ਸਿੰਘਾਸਣ ਮੈਨੂੰ ਵਾਪਸ ਮਿਲ ਜਾਵੇ। ਤੇ ਅੱਗੋਂ ਬ੍ਰਹਸਪਤ ਗੁਰੂ ਨੇ ਕਿਹਾ, ਕਹਿਣ ਲੱਗੇ ਕਿ ਇਸ ਰਾਜੇ ਦੇ ਮਨ ਵਿੱਚ ਬੜਾ ਭਾਰੀ ਹੰਕਾਰ ਹੈ ਕਿ ਕਿਸੇ ਕੋਲ ਇੱਕ ਜਗ ਵੀ ਸੰਪੂਰਨ ਨਹੀਂ ਹੁੰਦਾ। ਮੈਂ ਪੂਰੇ 101 ਜਗ ਸੰਪੂਰਨ ਕਰਕੇ ਤੇ ਇੰਦਰ ਪਦਵੀ ਨੂੰ ਪਾ ਲਿਆ ਹੈ। ਤੇ ਜਦੋਂ ਇਹਦੇ ਕੋਲ ਇਹਦੇ ਚੰਗੇ ਗੁਣਾਂ ਦਾ, ਇਹਦੇ ਕੀਤੀ ਹੋਈ ਜਗ ਪੁੰਨ ਦਾਨ ਆਦਿਕ ਦਾ ਇਹਦੀ ਸਲਾਹੁਣਾ ਕਰੇਗਾ ਤੇ ਮਨ ਵਿੱਚ ਹੰਕਾਰ ਪੈਦਾ ਹੋਣਾ, ਤੇ ਜਿਹੜਾ ਕੀਤਾ ਹੋ ਪੁੰਨ ਦਾਨ, ਸਾਰੇ ਕੀਤੇ ਹੋਏ ਚੰਗੇ ਕਰਮ ਨਸ਼ਟ ਹੋ ਜਾਣਗੇ, ਫਿਰ ਇਹਨੂੰ ਮਾਤ ਲੋਕ ਤੇ ਜਾ ਕੇ ਡਿੱਗਣਾ ਪੈਣਾ। ਜਦੋਂ ਇੰਦਰ ਦੇਵਤਾ ਆਇਆ, ਉਹਨੇ ਆ ਕੇ ਕਹਿੰਦਾ, ਰਾਜਨ ਆਪ ਬੜੇ ਭਾਗਾਂ ਵਾਲੇ ਹੋ, ਪਹਿਲੀ ਵਾਰ ਮੈਂ ਦੇਖਿਆ ਕਿ ਇੰਨੇ ਵੱਡੇ ਗਿਣਤੀ ਵਿੱਚ ਜਗ, ਉਹ ਵੀ ਸੰਪੂਰਨ ਕੀਤੇ ਹੋਣ ਤੇ ਇੰਦਰ ਪਦਵੀ ਨੂੰ ਪਾਇਆ ਹੋਵੇ। ਜਦੋਂ ਆ ਕੇ ਥੋੜੀ ਜੀ ਸੋਭਾ ਕੀਤੀ ਤੇ ਫਿਰ ਉਹ ਜੁਝਾਤੀ ਰਾਜਾ ਆਪ ਹੀ ਆਖਣ ਲੱਗ ਪਿਆ, ਕਹਿੰਦਾ ਉਹ ਤਾਂ ਫਿਰ ਹੈ ਹੀ ਹੈ, ਮੇਰੇ ਵਰਗਾ ਕੌਣ ਹੈ ਜਿਹਨੇ ਇੰਨੇ ਜਗ ਸੰਪੂਰਨ ਕੀਤੇ ਹੋਣ। ਫਿਰ ਆਪ ਹੀ ਦੱਸਣ ਲੱਗ ਪਿਆ, ਆਪਣੀ ਵਡਿਆਈ ਆਪ ਹੀ ਕਰੀ ਜਾਵੇ। ਤੇ ਸਾਧ ਸੰਗਤ ਜੀ, ਕੀਤੇ ਹੋਏ ਪੁੰਨ ਦਾਨ ਜਿਹੜੇ ਜਗ ਆਦਿਕਾਂ ਦਾ ਫਲ ਸੀ, ਸਾਰੇ ਦਾ ਸਾਰਾ ਨਸ਼ਟ ਹੋ ਗਿਆ। ਤੇ ਫਿਰ ਨੀਮ ਖਾਰ ਤੀਰਥ ਤੇ ਆ ਕਰਕੇ ਡਿੱਗਾ ਸੀਗਾ ਮਾਤ ਲੋਕ ਤੇ, ਸਵਰਗਾਂ ਵਿੱਚੋਂ ਸਿੱਧਾ ਮਾਤ ਲੋਕ ਤੇ ਆ ਕੇ ਡਿੱਗਾ। ਜਦੋਂ ਸਾਰੇ ਚੰਗੇ ਕਰਮਾਂ ਦਾ ਪੁੰਨ ਦਾਨ ਕੀਤੇ ਹੋਏ ਦਾ ਜਿਹੜਾ ਜਿਤਨਾ ਵੀ ਫਲ ਸੀ ਨਾ, ਸਾਰਾ ਨਸ਼ਟ ਹੋ ਗਿਆ। ਤੇ ਇੱਥੇ ਇਹਦੇ ਦੋਹਤਰੇ ਤਪ ਕਰਦੇ ਪਏ ਸਨ ਜੁਝਾਤੀ ਰਾਜੇ ਦੇ। ਕਹਿਣ ਲੱਗੇ, ਨਾਨਾ ਜੀ ਤੁਸੀਂ ਸਵਰਗਾਂ ਵਿੱਚੋਂ ਆ ਗਏ ਹੋ ਮਾਤ ਲੋਕ ਤੇ, ਦੁਬਾਰਾ ਫਿਰ ਸਾਡੇ ਤੋਂ ਪੁੰਨ ਕਰਮਾਂ ਦਾ ਫਲ ਲੈ ਕੇ ਸਵਰਗਾਂ ਵਿੱਚ ਚਲੇ ਜਾਵੋ। ਅਸੀਂ ਬੜਾ ਲੰਬਾ ਸਮਾਂ ਪੁੰਨ ਦਾਨ ਕੀਤਾ, ਅਸੀਂ ਵੀ ਕਦੋਂ ਦੀ ਤਪੱਸਿਆ ਕਰਦੇ ਪਏ ਹਾਂ। ਤੇ ਕਹਿੰਦਾ, ਨਹੀਂ ਨਹੀਂ, ਦੋਹਤਰਿਆਂ ਤੋਂ ਦਾਨ ਲੈਣਾ ਇਸ ਸੰਸਾਰ ਦੀ ਰੀਤੀ ਨਹੀਂ, ਵੀ ਇੱਕ ਪਾਪ ਕਰਮੀ ਹੈ। ਜੇ ਮੈਂ ਤੁਹਾਨੂੰ ਕੁਝ ਦੇ ਨਹੀਂ ਸਕਦਾ, ਤੁਹਾਡੇ ਤੋਂ ਲਵਾਂ ਵੀ ਕਿਉਂ, ਇਸ ਕਰਕੇ ਮੈਂ ਮਾਤ ਲੋਕ ਤੇ ਚੰਗਾ। ਸਾਧ ਸੰਗਤ ਜੀ, ਇੱਕ ਜੱਗ ਕਰਨ ਦੇ ਵਾਸਤੇ ਕਿੰਨੇ ਕਿੰਨੇ ਲੱਖਾਂ ਕਰੋੜਾਂ ਰੁਪਏ ਲੱਗ ਜਾਂਦੇ ਨੇ, ਕਿੰਨੀ ਸੰਪਤੀ, ਕਿੰਨੀ ਵਿਭੂਤੀ, ਕਿੰਨੀ ਘਾਲਣਾ ਘਾਲਣੀ ਪੈਂਦੀ ਹੈ। ਤੇ 101 ਜੱਗ ਇਸ ਰਾਜੇ ਨੇ ਕੀਤਾ ਤੇ ਕਿੰਨੀ ਘਾਲਣਾ ਘਾਲੀ ਹੋਵੇਗੀ, ਤੇ ਫਿਰ ਕਿੰਨਾ ਕੁ ਫਲ ਮਿਲਿਆ। ਫਿਰ ਆਖਰਕਾਰ ਮਾਤ ਲੋਕ ਤੇ ਆ ਕੇ ਡਿੱਗਾ ਨਾ। ਇਸ ਲਈ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਜੇਕਰ ਕੋਈ ਪੁੰਨ ਕਰਮ ਵੀ ਕਰਦਾ ਹੈ, ਜੋ ਉਹਨਾਂ ਦਾ ਹੰਕਾਰ ਕਰਦਾ, ਉਹ ਕਿੰਨਾ ਕੁ ਉਹਨਾਂ ਦਾ ਫਲ ਮਿਲਣ ਵਾਲਾ ਹੈ।
ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤਿਲ ਕੋ ਮਾਤਰ ਜਿੰਨਾ ਹੀ ਉਹਨਾਂ ਦਾ ਫਲ ਮਿਲਦਾ। ਭਾਵੇਂ ਕੋਈ ਕਹੀ ਜਾਵੇ ਕਿ ਮੈਂ ਇੰਨੇ ਤੀਰਥਾਂ ਤੇ ਇਸ਼ਨਾਨ ਕੀਤਾ, ਇੰਨੀ ਤੀਰਥ ਯਾਤਰਾ ਕਰ ਲਈ, ਮੈਂ ਕਰ ਲਈ, ਉਹ ਮੈਂ ਹੀ ਬੰਦੇ ਨੂੰ ਲੈ ਡੁੱਬਦੀ ਹੈ। ਫਿਰ ਤਪ ਸਾਧਨਾ ਵੀ ਕਹੀ ਜਾਵੇ ਕਿ ਮੈਂ ਰਾਜਸੀ ਤਪ ਕੀਤਾ, ਕੋਈ ਸਾਧ ਕੀ, ਕੋਈ ਕਿਸੇ ਤਰ੍ਹਾਂ ਦੀ ਤਪੱਸਿਆ ਕਹੀ ਜਾਵੇ ਮੈਂ ਕੀਤੀ ਹੈ। ਫਿਰ ਕਹੀ ਜਾਵੇ ਕਿ ਮੈਂ ਦਇਆਵਾਨ ਵੀ ਬੜੀ ਜੀਵਾਂ ਤੇ ਦਇਆ ਕਰਦਾ। ਮਹਾਰਾਜ ਕਹਿੰਦੇ ਸਭ ਕੁਝ ਦਾਨ ਵੀ ਕਰ ਕਰਕੇ, ਬਹੁਤੇ ਸੰਸਾਰ ਦੇ ਅੰਦਰ ਯਤਨ ਕਰਕੇ ਇਦਾਂ ਦੇ ਪੁੰਨ ਦਾਨ ਕਰ ਕਰਕੇ ਦੇਖ ਲਵੇ, ਪਰ ਜੇ ਕਿਸੇ ਨੇ ਪਾਇਆ ਤੇ ਕਿੰਨਾ ਕੋ, ਤਿਲ ਕੋ ਜਿੰਨਾ ਹੀ ਮਾਣ ਇਹਦਾ ਫਲ ਪ੍ਰਾਪਤ ਕੀਤਾ, ਜ਼ਿਆਦਾ ਤਾਂ ਨਹੀਂ ਨਾ ਕਰ ਸਕਿਆ। ਤੇ ਇਸ ਲਈ ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਹਨ, ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਸਾਧ ਸੰਗਤ ਜੀ ਇਹਨਾਂ ਬੰਧਨਾਂ ਦੇ ਨਾਲ ਹੀ ਮਹਾਰਾਜ ਕਹਿੰਦੇ ਸੰਬੰਧ ਬਣਿਆ ਰਹਿੰਦਾ ਹੈ। ਇਹਨਾਂ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ, ਭਾਵੇਂ ਕੋ ਪੁੰਨ ਕਰਦਾ ਹੈ ਤੇ ਭਾਵੇਂ ਕੋ ਪਾਪ ਕਰਮ ਕਰਦਾ ਹੈ। ਮਮਤਾ ਮੋਹ ਸੰਬੰਧਨਾ, ਤੇ ਜਿਹੜੀ ਸੰਸਾਰ ਦੀ ਪਦਾਰਥਾਂ ਦੀ ਮਮਤਾ ਕਰਨੀ ਹੈ ਨਾ, ਜਾਂ ਫਿਰ ਸਰੀਰਾਂ ਦਾ ਮੋਹ ਕਰਨਾ ਹੈ, ਇਹ ਵੀ ਮਹਾਰਾਜ ਕਹਿੰਦੇ ਬੰਧਨ ਰੂਪ ਹਨ। ਭਾਵੇਂ ਪਦਾਰਥਾਂ ਦੀ ਮੇਰ ਤਿਰ ਕਰੀ ਜਾਵੇ ਕਿ ਆਹ ਪਦਾਰਥ ਮੇਰੇ ਹੈ, ਆਹ ਤੇਰੇ ਹੈ, ਸਾਰਿਆਂ ਤੇ ਆਪਣੀ ਮੇਰ ਜਿਤਾਈ ਜਾਵੇ ਕਿ ਮੇਰਾ ਸਭ ਕੁਝ ਮੇਰਾ ਹੈ। ਸਰੀਰ ਵੀ ਮੇਰਾ ਹੈ, ਪਰਿਵਾਰ ਵੀ ਮੇਰਾ ਹੈ, ਧੀਆਂ ਪੁੱਤਰ ਵੀ ਮੇਰੇ ਨੇ, ਜ਼ਮੀਨਾਂ ਜਾਇਦਾਦਾਂ ਧਨ ਪਦਾਰਥ ਸਭ ਕੁਝ ਗਿਣ ਗਿਣ ਕਰਕੇ ਮੇਰ ਤੇਰੀ ਕਰੀ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਜਾਣੋ ਕਿ ਸਭ ਕੁਝ ਬੰਧਨ ਰੂਪ ਹੈ, ਜਾਂ ਫਿਰ ਸਰੀਰਾਂ ਦੇ ਮੋਹ ਦੇ ਬੰਧਨ ਦੇ ਵਿੱਚ ਹਰ ਸਮੇਂ ਬੱਝਾ ਰਹਿੰਦਾ। ਪਰਿਵਾਰ ਦੇ ਹਰ ਸਮੇਂ ਸਰੀਰਾਂ ਦੇ ਮੋਹ ਦੇ ਵਿੱਚ ਹੀ ਮਹਾਰਾਜ ਕਹਿੰਦੇ ਗ੍ਰਸਿਆ ਰਹਿੰਦਾ ਹੈ। ਮਮਤਾ ਮੋਹ ਸੋ ਬੰਧਨਾ, ਇਹ ਵੀ ਬੰਧਨ ਰੂਪ ਹਨ। ਪੁੱਤਰ ਕਲਤਰ ਸੋ ਧੰਦ, ਭਾਵੇਂ ਪੁੱਤਰ ਹੈ ਤੇ ਕਲਤਰ ਭਾਵੇਂ ਇਸਤਰੀ ਹੈ, ਮਹਾਰਾਜ ਕਹਿੰਦੇ ਨਾ ਪਰਿਵਾਰ ਦੇ ਧੰਦ ਧੰਦਿਆਂ ਦੇ ਵਿੱਚ ਹਰ ਸਮੇਂ ਖਚਿਤ ਹੋ ਕਰਕੇ ਰਹਿੰਦਾ, ਜਾਂ ਇਹਨਾਂ ਦੇ ਮੋਹ ਦੇ ਵਿੱਚ ਵਸੀਕਾਰ ਹੋ ਕਰਕੇ ਪ੍ਰਮਾਤਮਾ ਨੂੰ ਕਦੇ ਯਾਦ ਨਹੀਂ ਕਰਦਾ। ਇਉਂ ਬਾਰ-ਬਾਰ ਵਿਚਾਰਾਂ ਅਧੀਨ ਹੋ ਕਰਕੇ ਪ੍ਰਮਾਤਮਾ ਨੂੰ ਭੁਲਾਈ ਬੈਠਦਾ ਹੈ ਕਿ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ, ਮੈਂ ਤਾਂ ਸੰਸਾਰ ਦੇ ਧੰਦਿਆਂ ਵਿੱਚ ਹੀ ਹਰ ਸਮੇਂ ਲੱਗਾ ਰਹਿੰਦਾ ਹਾਂ, ਮੈਨੂੰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਕਾਰਜ ਹਨ। ਸਾਧ ਸੰਗਤ ਜੀ, ਚੰਗੀ ਗੱਲ ਹੈ ਜਿਹੜੇ ਸੰਸਾਰ ਦੇ ਕਾਰਜ ਕਰਨੇ ਹਨ, ਇਹਨਾਂ ਤੋਂ ਬਿਨਾਂ ਵੀ ਨਹੀਂ ਸਰਦਾ। ਪਰ ਜੇ ਇਕੱਲਾ ਜੀਵਨ ਦਾ ਇਹੋ ਲਕਸ਼ੀ ਬਣਾ ਲਵੇ, ਕੇਵਲ ਜ਼ਿੰਦਗੀ ਦੇ ਕਾਰਜ ਸੰਸਾਰ ਦੇ ਕੰਮ ਧੰਦਿਆਂ ਦੇ ਵਿੱਚ ਹੀ ਹਰ ਸਮੇਂ ਜ਼ਿੰਦਗੀ ਗੁਜ਼ਾਰਨੀ ਹੈ, ਹਰ ਸਮੇਂ ਸੰਸਾਰ ਦੇ ਵਿੱਚ ਹੀ ਖਚਿਤ ਹੋ ਕਰਕੇ ਰਹਿਣਾ ਹੈ, ਫਿਰ ਇਹਦੇ ਨਾਲ ਕਦੇ ਜੀਵਨ ਦੀ ਸਫਲਤਾ ਨਹੀਂ ਹੋ ਸਕਦੀ। ਕਿਰਤ ਕਰਦਿਆਂ ਕਰਦਿਆਂ ਅਕਾਲ ਪੁਰਖ ਪ੍ਰਮਾਤਮਾ ਨੂੰ ਵੀ ਚੇਤੇ ਕਰੇ। ਜਿਵੇਂ ਮਹਾਰਾਜ ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਮੁੱਖ ਵਾਕ ਆਉਂਦੇ ਆ ਕਿ ਜੀਵ ਜੀਵਨ ਦੇ ਅੰਦਰ ਜੇ ਧਰਮ ਦੀ ਕਿਰਤ ਕਰਦਾ ਕਰਦਾ ਪਰਮਾਤਮਾ ਨੂੰ ਚੇਤੇ ਕਰਦਾ ਨਾ, ਸਾਧ ਸੰਗਤ ਜੀ, ਸੁਭਾਵਕ ਹੀ ਭਵ ਸਾਗਰ ਤੋਂ ਤਰ ਜਾਂਦਾ ਹੈ। ਸੁਭਾਵਕ ਹੀ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਕੇ ਪਰਮਾਤਮਾ ਦੇ ਘਰ ਪਹੁੰਚ ਜਾਂਦਾ ਹੈ। ਜੇ ਕਿਤੇ ਜੀਵਨ ਦੇ ਅੰਦਰ ਕਿਰਤ ਕਰਦਿਆਂ ਪਰਮਾਤਮਾ ਦਾ ਸ਼ੁਕਰ ਕਰੀ ਜਾਂਦਾ ਤੇ ਜੇ ਪਰਮਾਤਮਾ ਨੂੰ ਵਿਸਾਰ ਹੀ ਦਿੱਤਾ, ਹਰ ਸਮੇਂ ਪਦਾਰਥਾਂ ਦੀ ਮਿਹਰ ਕਰਦਾ ਹੈ ਅਤੇ ਹਰ ਸਮੇਂ ਸਰੀਰਾਂ ਦੇ ਮੋਹ ਦੇ ਵਿੱਚ ਹੀ ਬੰਧਨ ਦੇ ਵਿੱਚ ਹੀ ਬੱਝਾ ਰਹਿੰਦਾ ਹੈ, ਫਿਰ ਮਹਾਰਾਜ ਕਹਿੰਦੇ ਕੇਵਲ ਸੰਸਾਰ ਤੱਕ ਹੀ ਸੀਮਿਤ ਰਹਿੰਦਾ ਹੈ। ਮਮਤਾ ਮੋਹ ਸੋ ਬੰਧਨਾ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਹੈ, ਹੇ ਗੁਰਸਿੱਖੋ, ਪੁੱਤਰ ਕਲਤਰ ਸੋ ਧੰਦ। ਇਹਨਾਂ ਧੰਦਿਆਂ ਵਿੱਚ ਹੀ ਮਹਾਰਾਜ ਕਹਿੰਦੇ ਜੀਵ ਹਰ ਸਮੇਂ ਬੱਝਾ ਰਹਿੰਦਾ। ਜਾਣੋ ਕਿ ਸਾਰੇ ਬੰਧਨ ਰੂਪ ਹਨ, ਜਿਨ੍ਹਾਂ ਵਿੱਚ ਮਨ ਪਰਜ ਕੇ ਪ੍ਰਮਾਤਮਾ ਨੇ ਚੇਤੇ ਆਉਂਦਾ। ਤੇ ਸਾਧ ਸੰਗਤ ਜੀ, ਮਨੁੱਖ ਭਾਵੇਂ ਬੜਾ ਦਾਅਵਾ ਕਰਦਾ ਹੈ ਕਿ ਮੇਰੇ ਬੜੇ ਕੰਮ ਕਰਨ ਵਾਲੇ ਐ, ਇਤੋਂ ਤੱਕ ਕਿ ਰਾਤ ਨੂੰ ਸੌਣ ਲੱਗਿਆ ਵੀ ਉਹ ਸੋਚਦਾ ਕਿ ਪਹਿਲਾਂ ਸਵੇਰੇ ਉੱਠ ਕੇ ਕਿਹੜਾ ਕੰਮ ਕਰਨਾ ਤੇ ਬਾਅਦ ਵਿੱਚ ਕਿਹੜਾ ਕਰਨਾ। ਤੇ ਸੁੱਤਿਆਂ ਵੀ ਕਈ ਵਾਰ ਬਰੜਾ ਕੇ ਵੀ ਸੰਸਾਰ ਦੇ ਕੰਮ ਧੰਦਿਆਂ ਦੇ ਵਿੱਚ ਹੀ ਖਚਿਤ ਹੋਇਆ ਪ੍ਰਤੀਤ ਹੁੰਦਾ ਕਿ ਸ਼ਾਇਦ ਸੁੱਤਿਆਂ ਵੀ ਮੈਂ ਉਹੀ ਕੰਮ ਕਰਦਾ ਪਿਆ ਜੋ ਕੁਝ ਦਿਨ ਦੇ ਵਿੱਚ ਸਾਰਾ ਦਿਨ ਕਰਦਾ ਰਹਿੰਦਾ। ਸੁਪਨੇ ਵਿੱਚ ਬਰੜਾ ਕੇ ਵੀ ਕਈ ਵਾਰ ਉਸੇ ਤਰ੍ਹਾਂ ਹੀ ਲੱਗਾ ਹੁੰਦਾ।
ਤੇ ਮਹਾਰਾਜ ਸਤਿਗੁਰੂ ਜੀ ਦੀ ਗੁਰਬਾਣੀ ਵਿੱਚ ਮੁੱਖ ਵਾਕ ਹਨ, ਕਿਦਹੀ ਨਾ ਕੀਏ ਕਾਜ ਮਾਇਆ ਪੂਰੇ। ਕੋਈ ਬਾਂਹ ਖੜੀ ਕਰਕੇ ਦੱਸੇ ਕਿ ਮੈਂ ਸਾਰੇ ਕੰਮ ਦੁਨੀਆ ਦੇ ਮੁਕਾ ਕੇ ਚੱਲਿਆ। ਜਿੰਨੇ ਜ਼ਿੰਦਗੀ ਵਿੱਚ ਮੈਂ ਕੰਮ ਸੋਚੇ ਸੀ, ਜਿੰਨੇ ਕਾਰਜ ਕਰਨ ਦੇ ਵਾਸਤੇ ਮੈਂ ਆਪਣੇ ਮਨ ਦੇ ਅੰਦਰ ਵਿਚਾਰ ਕੀਤਾ ਸੀ ਜਾਂ ਕਿਸੇ ਨਾਲ ਮਸ਼ਵਰਾ ਸਲਾਹ ਕੀਤੀ ਸੀ, ਉਹ ਮੈਂ ਪੂਰੇ ਕਰਕੇ ਚੱਲਿਆ। ਨਹੀਂ ਸਾਧ ਸੰਗਤ ਜੀ, ਜਦੋਂ ਸਾਡੇ ਪਰਿਵਾਰ ਚੋਂ ਸਾਡੇ ਵਿੱਚੋਂ ਕੋਈ ਜੀਵ ਪੰਜ ਭੌਤਿਕ ਸਰੀਰ ਹੀ ਛੱਡ ਕਰਕੇ ਜਾਂਦਾ ਹੈ ਤੇ ਪਰਿਵਾਰ ਵਾਲੇ ਉਹੋ ਹੀ ਉਹਦੇ ਕੰਮਾਂ ਨੂੰ ਚੇਤੇ ਕਰ ਕਰਕੇ ਜਾਂਦੇ, ਬਾਰ-ਬਾਰ ਯਾਦ ਕਰਦੇ ਆ ਨਾ ਕਿ ਇਹਦੇ ਤਾਂ ਵੀ ਕੰਮ ਕਰਨ ਵਾਲਾ ਪਿਆ ਸੀ। ਉਹ ਆਖਦਾ ਹੁੰਦਾ ਸੀ ਮੈਂ ਆ ਵੀ ਕਾਰਜ ਕਰਨਾ, ਮੈਂ ਇੱਥੇ ਫਲਾਣੇ ਥਾਂ ਤੇ ਜਾਣਾ, ਇਹ ਵੀ ਕਾਰਜ ਕਰਨਾ। ਉਹਦੇ ਕੰਮ ਕਾਰਜ, ਉਹਦੀਆਂ ਸਲਾਹਾਂ ਕੀਤੀਆਂ ਹੋਈਆਂ ਨੂੰ ਯਾਦ ਕੀਤਾ ਜਾਂਦਾ ਬਾਰ-ਬਾਰ। ਭਾਵ ਜਿਤਨੇ ਵੀ ਮਾਇਆ ਦੇ ਧੰਦੇ ਆ, ਇਹਨਾਂ ਨੂੰ ਮੁਕੰਮਲ ਸਮਗਰ ਰੂਪ ਦੇ ਵਿੱਚ ਨਹੀਂ ਕਦੇ ਵੀ ਕੀਤਾ ਜਾ ਸਕਦਾ, ਕਦੇ ਮੁੱਕਦੇ ਹੀ ਨਹੀਂ ਹੈ। ਇਹ ਮਨੁੱਖ ਕਰਦਾ ਕਰਦਾ ਮੁੱਕ ਜਾਂਦਾ ਹੈ, ਆਰਬਲਾ ਭੋਗ ਕਰਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਕੋਈ ਨਹੀਂ ਇਹਨਾਂ ਨੂੰ ਪੂਰੇ ਕਰਕੇ ਗਿਆ ਸੰਸਾਰ ਤੋਂ। ਤੇ ਇਸ ਲਈ ਜੇ ਪੂਰੇ ਹੋਣੇ ਹੀ ਨਹੀਂ ਹੈ ਤੇ ਫਿਰ ਕਾਹਦੇ ਵਾਸਤੇ ਜੀਵ ਤੂੰ ਕਮਰ ਕੱਸਾ ਕੀਤਾ ਹੋਇਆ ਹੈ? ਇਹ ਪੱਬਾਂ ਭਾਰ ਹੋ ਕਰਕੇ ਇਹਨਾਂ ਨੂੰ ਪੂਰੇ ਕਰਨ ਦੇ ਵਿੱਚ ਹੀ ਲੱਗਾ ਹੋਇਆ ਹੈ। ਪਰਮਾਤਮਾ ਨੂੰ ਵੀ ਚੇਤੇ ਕਰਿਆ ਕਰ, ਕਿਉਂਕਿ ਇਹ ਸਭ ਕੁਝ ਮਹਾਰਾਜ ਕਹਿੰਦੇ ਪੁੱਤਰ ਕਲਤਰ ਸੋ ਬੰਧ, ਇਹ ਸਭ ਬੰਧਨ ਰੂਪ ਹੀ ਨਿਸ਼ਚੈ ਕਰਕੇ ਜਾਣਨਾ ਕਰ। ਜਹ ਦੇਖਾ ਤਹ ਜੇਵਰੀ, ਤੇ ਜਿੱਥੇ ਵੀ ਕਿਤੇ ਦੇਖਦੇ ਹਾਂ ਤਹ ਜੇਵਰੀ, ਉੱਥੇ ਹੀ ਸਾਧ ਸੰਗਤ ਜੀ ਇਹ ਮਾਏ ਦੀ ਜਿਹੜੀ ਜੇਵਰੀ ਰੱਸੀ ਹੈ ਨਾ, ਬੰਧਨ ਰੂਪ ਰੱਸੀ ਸੰਸਾਰ ਦੇ ਅੰਦਰ ਜੀਵਾਂ ਨੂੰ ਪਈ ਹੋਈ ਹੈ। ਜਹ ਦੇਖਾ ਤਹ ਜੇਵਰੀ, ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖਦੇ ਹਾਂ ਮਾਇਆ ਕਾ ਸੰਬੰਧ, ਜਿਸ ਕਰਕੇ ਹਰ ਸਮੇਂ ਜੜ ਤੇ ਚੇਤਨ ਮਾਇਆ ਦੇ ਨਾਲ ਜੀਵ ਦਾ ਸੰਬੰਧ ਬਣਿਆ ਰਹਿੰਦਾ ਹੈ। ਭਾਵ ਬੰਧਨ ਦੇ ਵਿੱਚ ਹਰ ਸਮੇਂ ਬੱਝਾ ਰਹਿੰਦਾ ਹੈ। ਸਣ ਨਾਮ ਸਾਧ ਸੰਗਤ ਜੀ ਰੱਸੀ ਦਾ ਵੀ ਹੈ। ਭਾਵ ਇਹ ਮਾਇਆ ਰੂਪ ਜਿਹੜੀ ਰੱਸੀ ਹੈ ਨਾ, ਇਹਦੇ ਵਿੱਚ ਹੀ ਮਹਾਰਾਜ ਕਹਿੰਦੇ ਹਰ ਸਮੇਂ ਬੱਝਾ ਰਹਿੰਦਾ ਹੈ। ਐਸੇ ਬੰਧਨ ਰੂਪ ਹੈ, ਕਿਸੇ ਜੀਵ ਨੂੰ ਕਿਸੇ ਔਗਣ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ, ਕਿਸੇ ਜੀਵ ਨੂੰ ਕਿਸੇ ਔਗਣ ਦੇ ਨਾਲ ਬੰਨ੍ਹ ਕਰਕੇ ਰੱਖਿਆ ਹੋਇਆ। ਕਿਸੇ ਨਾ ਕਿਸੇ ਔਗਣ ਕਰਕੇ ਇਸ ਮਾਇਆ ਰੂਪ ਰੱਸੀ ਨੇ ਬੰਨ੍ਹ ਕੇ ਰੱਖਿਆ, ਆਪਣੇ ਅਧੀਨ ਕੀਤਾ ਹੀ ਕੀਤਾ ਹੋਇਆ। ਕਿਉਂਕਿ ਪ੍ਰਮਾਤਮਾ ਨੇ ਜਿੱਥੇ ਸੰਸਾਰ ਦੀ ਜੀਵਾਂ ਅੰਦਰ ਔਗਣ ਪਾਏ, ਉੱਥੇ ਗੁਣ ਵੀ ਕੋਈ ਨਾ ਕੋਈ ਪਾਇਆ, ਤੇ ਜਿੱਥੇ ਬਹੁਤੇ ਗੁਣ ਪਾਏ, ਉੱਥੇ ਕੋਈ ਨਾ ਕੋਈ ਔਗਣ ਵੀ ਹਰ ਜੀਵ ਦੇ ਅੰਦਰ ਪ੍ਰਮਾਤਮਾ ਨੇ ਪਾਇਆ ਹੈ। ਇਹ ਦੋਵਾਂ ਦਾ ਸੁਮੇਲ ਹੈ। ਇਹ ਦੋ ਦੋ ਪਹਿਲੂ ਪਰਮੇਸ਼ਰ ਦੇ ਬਣਾਏ, ਸੁਖ ਦੁੱਖ, ਮਾਨ ਅਪਮਾਨ, ਨਿੰਦਿਆ ਉਸਤਤ, ਦਿਨ ਰਾਤ। ਇਸੇ ਪ੍ਰਕਾਰ ਸਾਧ ਸੰਗਤ ਜੀ ਗੁਣ ਅਤੇ ਔਗਣ ਹਨ। ਪਰਮਾਤਮਾ ਨੇ ਜਿੱਥੇ ਗੁਣ ਪਾਏ, ਉੱਥੇ ਔਗਣ ਵੀ ਕੋਈ ਨਾ ਕੋਈ ਪਾਇਆ ਹੋਇਆ ਹੈ। ਤਾਂ ਹੀ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਮਾਇਆ ਕਾ ਸੰਬੰਧ, ਇਹ ਮਾਇਆ ਰੂਪ ਜਿਹੜੀ ਜੇਵਰੀ ਰੱਸੀ ਹੈ ਨਾ, ਇਹਦੇ ਨਾਲ ਸੰਬੰਧ ਬਣਿਆ ਰਹਿੰਦਾ ਹੈ। ਹਰ ਸਮੇਂ ਮਹਾਰਾਜ ਕਹਿੰਦੇ ਰੱਸੀ ਦੇ ਵਿੱਚ, ਬੰਧਨ ਰੂਪ ਰੱਸੀ ਦੇ ਵਿੱਚ ਜੀਵ ਬੱਝਾ ਰਹਿੰਦਾ ਹੈ। ਨਾਨਕ ਸੱਚੇ ਨਾਮ ਬਿਨ, ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਨੇ, ਗੁਰਸਿੱਖੋ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾ ਵਰਤਨ ਵਰਤੈ ਅੰਧ। ਇਹ ਸਾਰਾ ਜਿਹੜਾ ਸੰਸਾਰ ਹੈ ਨਾ, ਜਿਤਨਾ ਵੀ ਸੰਸਾਰ ਜੀਵਨ ਕਾਲ ਦੌਰਾਨ ਵਰਤਦਾ ਪਿਆ ਹੈ, ਜਿੱਦਾਂ ਦੇ ਕਰਮ ਧਰਮ ਕਰਦਾ ਪਿਆ ਹੈ, ਅੰਧਤਾਈ ਵਿੱਚ ਹੀ ਮਹਾਰਾਜ ਕਹਿੰਦੇ ਵਰਤ ਰਿਹਾ ਹੈ। ਜਿਵੇਂ ਕੋਈ ਮਨੁੱਖ ਹਨੇਰੇ ਵਿੱਚ ਟੱਕਰਾਂ ਮਾਰੀ ਜਾਵੇ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਉਹ ਸਾਧ ਸੰਗਤ ਜੀ ਕੁਝ ਪ੍ਰਾਪਤੀ ਤਾਂ ਨਹੀਂ ਨਾ ਕਰ ਸਕਦਾ। ਜਾਂ ਕਿਤੇ ਰਸਤੇ ਤੇ ਜਾ ਰਿਹਾ ਹੋਵੇ, ਉਹ ਸਹੀ ਰਸਤੇ ਤੇ ਨਹੀਂ ਤੁਰ ਸਕਦਾ। ਜਾਂ ਫਿਰ ਕੁਝ ਲੱਭ ਰਿਹਾ ਹੋਵੇ, ਕੋਈ ਭਾਲ ਕਰ ਰਿਹਾ ਹੋਵੇ ਕੋਈ ਗਵਾਚੀ ਹੋਈ ਵਸਤੂ ਨੂੰ, ਹਨੇਰੇ ਵਿੱਚ ਜਿੰਨਾ ਮਰਜ਼ੀ ਯਤਨ ਕਰੀ ਜਾਵੇ ਨਹੀਂ ਲੱਭਦੀ, ਜਿੰਨੀ ਮਰਜ਼ੀ ਭਾਲ ਕਰੀ ਜਾਂਦਾ, ਕੁਝ ਦਿਸਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਵਰਤਨ ਵਰਤੈ ਅੰਧ। ਇਸੇ ਤਰ੍ਹਾਂ ਸੰਸਾਰ ਦੇ ਜੀਵ ਅਗਿਆਨ ਦੇ ਹਨੇਰੇ ਵਿੱਚ ਮਹਾਰਾਜ ਕਹਿੰਦੇ ਵਰਤਦੇ ਪਏ ਹਨ, ਅਗਿਆਨਤਾ ਦੀ ਗਾਫਲਤਾਈ ਵਿੱਚ। ਹਜੂਰ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਵੀ ਜੀਵਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ।
ਉਹ ਜਿਤਨੇ ਮਰਜੀ ਮਹਾਰਾਜ ਕਹਿੰਦੇ ਜੀਵ ਦਾਨ ਪੁੰਨ ਵੀ ਕਰ ਕਰਕੇ ਦੇਖ ਲਵੇ। ਸਾਧ ਸੰਗਤ ਜੀ ਜਿਵੇਂ ਹਰੀ ਚੰਦ ਰਾਜਾ ਨਾ, ਉਹ 18 ਭਾਰ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਉੱਠ ਕਰਕੇ ਨਾ ਸਵੇਰੇ ਸਾਰ ਪਹਿਲਾਂ ਸੋਨਾ ਦਾਨ ਕਰਿਆ ਕਰਦਾ ਸੀਗਾ, ਤੇ ਬਾਅਦ ਵਿੱਚ ਕੁਝ ਮੁੱਖ ਵਿੱਚ ਛਕਣ ਵਾਸਤੇ ਪਾਇਆ ਕਰਦਾ। ਬੜਾ ਵੱਡਾ ਦਾਨੀ ਮੰਨਿਆ ਹੈ ਹਰੀ ਚੰਦ ਰਾਜਾ। ਇੰਨਾ ਵੱਡਾ ਦਾਨੀ ਸੀ ਕਿ ਬਚਨਾਂ ਦਾ ਵੀ ਬੜਾ ਵੱਡਾ ਬਲੀ ਸੀਗਾ। ਜੋ ਬਚਨ ਕਰ ਦਿੱਤਾ ਸੋ ਕਰ ਦਿੱਤਾ, ਪਿੱਛੇ ਨਹੀਂ ਸੀਗਾ ਹਟਦਾ। ਤੇ ਹਰੀ ਚੰਦ ਰਾਜੇ ਦੀ ਜੀਵਨ ਗਾਥਾ ਹੈ, ਜਦੋਂ ਬਹੁਤ ਵੱਡਾ ਦਾਨ ਕਰੀ ਜਾਂਦਾ ਤੇ ਵਿਸ਼ਵਾਮਿੱਤਰ ਨੇ ਈਰਖਾ ਵਸ ਹੋ ਕਰਕੇ ਸਾਰੀ ਵਿਭੂਤੀ ਇਹਦੀ ਸਵਾਹ ਬਣਾ ਦਿੱਤੀ ਸੀ, ਸਭ ਕੁਝ ਇਹਦਾ ਨਸ਼ਟ ਕਰ ਦਿੱਤਾ ਸੀ ਹਰੀ ਚੰਦ ਰਾਜੇ ਦਾ। ਕਿ ਵਿਸ਼ਿਸ਼ਟ ਮੁਨੀ ਨੂੰ ਇਸਨੇ ਜਾ ਕੇ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ। ਈਰਖਾ ਮਨ ਵਿੱਚ ਪੈਦਾ ਹੋ ਗਈ ਸੀ ਤੇ ਵਿਸ਼ਵਾਮਿੱਤਰ ਨੇ ਸਾਰੀ ਵਿਭੂਤੀ ਇਹਦੀ ਨਸ਼ਟ ਕਰ ਦਿੱਤੀ ਸੀਗੀ। ਤੇ ਸਾਧ ਸੰਗਤ ਜੀ ਦਾਨ ਕਰਨ ਦੇ ਵਾਸਤੇ ਕੁਝ ਬਚਿਆ ਨਹੀਂ ਸੀਗਾ ਤੇ ਪੂਰਾ ਨਹੀਂ ਸੀ ਹੁੰਦਾ ਪਿਆ। ਇਸ ਕਰਕੇ ਇਸਨੇ ਆਪਣਾ ਜਿਹੜਾ ਸਰੀਰ ਸੀ ਨਾ ਉਹ ਵੀ ਦਾਨ ਕਰ ਦਿੱਤਾ। ਤੋ ਇਸ ਪ੍ਰਕਾਰ ਜੋ ਚੂੜਿਆਂ ਦੇ ਪਾਤ ਜਾ ਕਰਕੇ ਕਹਿੰਦੇ ਇਸ ਨੂੰ ਵੇਚ ਦਿੱਤਾ ਸੀਗਾ ਕਾਂਛੀ ਵਿੱਚ। ਤੇ ਜਦੋਂ ਜਿਹੜਾ ਹਿਰਦੇ ਦੀ ਭਾਵਨਾ, ਸਿਦਕ, ਭਰੋਸਾ, ਤਵੱਕਾ ਇਹ ਸਾਧ ਸੰਗਤ ਜੀ ਦੇਖ ਕਰਕੇ ਪ੍ਰਮਾਤਮਾ ਨੇ ਪ੍ਰਸੰਨ ਹੋ ਕਰਕੇ ਵਚਨ ਕੀਤਾ ਸੀ ਕਿ ਮੰਗ ਲੈ। ਹਰੀ ਚੰਦ ਕੀ ਮੰਗਣਾ ਚਾਹੁੰਦਾ ਹੈ? ਕਹਿੰਦਾ ਜੀ ਮੈਂ ਸਵਰਗਾਂ ਵਿੱਚ ਜਾਣਾ ਤੇ ਸਾਰੀ ਆਪਣੀ ਪੂਰੀ ਲੈ ਕਰਕੇ ਜਾਣੀ। ਸਾਧ ਸੰਗਤ ਜੀ ਕਿੰਨਾ ਵੱਡਾ ਦਾਨੀ ਕਿ ਸਵਰਗਾਂ ਦੇ ਵਿੱਚ ਜਾਣ ਦੇ ਵਾਸਤੇ ਦਾਤ ਮੰਗ ਲਈ। ਕਹਿੰਦੇ ਠੀਕ ਹੈ ਤਥਾ ਅਸਤੂ। ਜਦੋਂ ਚੱਲਿਆ ਸਾਰੀ ਪੂਰੀ ਚੜਾ ਲਈ ਹੈ ਤੇ ਫਿਰ ਕਹਿੰਦੇ ਕਿ ਗਧੇ ਵੀ ਇਹਦੇ ਨਾਲ ਸਨ। ਜਦੋਂ ਗਧੇ ਹਿਣਕੇ ਹੈ ਤੇ ਇਹਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ। ਹਰੀ ਚੰਦਾ ਦੇਖ ਤੇਰੇ ਗਧੇ ਵੀ ਸਵਰਗਾਂ ਨੂੰ ਜਾ ਰਹੇ ਹੈ। ਇੰਨਾ ਵੱਡਾ ਤੂੰ ਦਾਨੀ ਹੈ। ਬਸ ਇਹਨੇ ਕ ਹੰਕਾਰ ਆਉਣੇ ਕਰਕੇ ਜਿਹੜੇ ਜਿਹਨੂੰ ਗੰਧਰਵਾ ਨਗਰੀ ਜਾਂ ਹਰਚੰਦੌਰੀ ਵੀ ਗੁਰਬਾਣੀ ਵੀ ਸਤਿਗੁਰੂ ਜੀ ਨੇ ਆਖਿਆ ਹੈ। ਜਿਹੜੀ ਹਰੀ ਚੰਦ ਦੀ ਸਾਰੀ ਨਗਰੀ ਜਾ ਰਹੀ ਸੀ ਨਾ ਸਵਰਗਾਂ ਵਿੱਚ, ਕਹਿੰਦੇ ਕਿ ਬੱਦਲ ਦੀ ਤਰ੍ਹਾਂ ਆਕਾਸ਼ ਦੇ ਵਿੱਚ ਹੀ ਟਿਕੀ ਰਹਿ ਗਈ ਹੈ। ਨਾ ਥੱਲੇ ਤੇ ਨਾ ਉੱਤੇ ਕਿਸੇ ਪਾਸੇ ਵੀ ਨਹੀਂ ਜਾ ਸਕੀ। ਥੋੜਾ ਜਿਹਾ ਹੰਕਾਰ ਆਉਣੇ ਕਰਕੇ। ਕਿੰਨਾ ਵੱਡਾ ਦਾਨੀ, ਫਿਰ ਬਚਨਾਂ ਦਾ ਬਲੀ। ਤੇ ਸਾਧ ਸੰਗਤ ਜੀ ਥੋੜਾ ਜਿਹਾ ਹੰਕਾਰ ਆਉਣੇ ਕਰਕੇ ਕਿਸੇ ਪਾਸੇ ਜੋਗਾ ਵੀ ਨਹੀਂ ਰਿਹਾ। ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਗੁਰਬਾਣੀ ਅੰਦਰ, ਹਰੀ ਚੰਦ ਦਾਨ ਦੇਵੈ। ਸਾਧ ਸੰਗਤ ਜੀ ਭਾਵੇਂ ਹਰੀ ਚੰਦ ਦਾਨ ਕਰੈ ਜਸ ਦੇਵੈ, ਬਿਨ ਗੁਰ ਅੰਤ ਨਾ ਪਾਏ ਅਪੇਵੈ। ਪੂਰੇ ਸਤਿਗੁਰੂ ਤੋਂ ਬਿਨਾਂ ਅੰਤ ਨਹੀਂ ਪਾਇਆ ਜਾ ਸਕਦਾ ਮਾਇਆ ਦੀ ਸ਼ਕਤੀ ਦਾ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਨੇ, ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ। ਇਹ ਸਾਰੇ ਸੰਸਾਰ ਭਰ ਦੇ ਲੋਕ ਹਜੂਰ ਕਹਿੰਦੇ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾਂ ਅਗਿਆਨਤਾ ਦੀ ਅੰਧਤਾ ਵਿੱਚ ਹੀ ਵਰਤ ਰਹੇ ਹਨ। ਮਹੱਲਾ ਚੌਥਾ। ਅੰਧੇ ਚਾਨਣ ਤਾਂ ਥੀਐ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਿਆਈ ਦੀ ਦਾਤ ਮਿਲੀ ਹੈ, ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਆਪ ਜੀ ਨੇ ਤੀਸਰੇ ਸਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੋ ਬਚਨ ਕੀਤੇ ਹਨ, ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ। ਮਹਾਰਾਜ ਜੋ ਅਗਿਆਨਤਾ ਦੀ ਗਾਫਲਤਾ ਤੋਂ ਨਿਕਲ ਕੇ ਚਾਨਣ ਦੇ ਵਿੱਚ ਆ ਸਕਦੇ ਹੈ, ਜਿਹੜੇ ਜੀਵ ਅਗਿਆਨਤਾ ਦੀ ਅੰਧਤਾਈ ਵਿੱਚ ਵਰਤ ਰਹੇ ਹਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਆਖ ਸਕਦੇ ਹੈ। ਤੇ ਹਜੂਰ ਬੇਨਤੀ ਕਰਕੇ ਪੁੱਛਦੇ ਮਹਾਰਾਜ ਕਿਵੇਂ? ਅੰਧੇ ਚਾਨਣ ਤਾਂ ਥੀਐ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੇ ਅੰਨੇ ਜੀਵ ਆ ਨਾ, ਜਿਨ੍ਹਾਂ ਦੇ ਮਨ ਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ, ਭਰਮ ਰੂਪੀ ਫੋਲੇ ਪੈ ਗਏ ਆ, ਜਾਂ ਫਿਰ ਗਿਆਨ ਵੈਰਾਗ ਰੂਪੀ ਨੇਤਰ ਜਿਨ੍ਹਾਂ ਦੇ ਪਾਸ ਨਹੀਂ ਹਨ, ਚਾਨਣ ਤਾਂ ਥੀ ਹੈ। ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਚਾਨਣ ਪ੍ਰਕਾਸ਼ ਹੋ ਸਕਦਾ ਹੈ। ਜਾਂ ਸਤਿਗੁਰ ਮਿਲੈ ਰਜਾਏ। ਜੇ ਸਤਿਗੁਰੂ ਜੀ ਦੇ ਨਾਲ ਮਿਲੇ ਤੇ ਫਿਰ ਮਹਾਰਾਜ ਜੀ ਦੀ ਰਜ਼ਾਈ ਰਜ਼ਾ ਵਿੱਚ ਚੱਲਣਾ ਕਰੇ। ਇਹ ਨਹੀਂ ਹੈ ਕਿ ਗੁਰੂ ਸ਼ਰਨ ਵਿੱਚ ਆਇਆ ਤੇ ਮਨ ਮਤਾਂ ਵੀ ਕਰਨੀਆਂ, ਨਹੀਂ। ਜਾਂ ਸਤਿਗੁਰ ਮਿਲੈ ਰਜਾਈ, ਮਹਾਰਾਜ ਜੀ ਦਾ ਬਚਨ ਵੀ ਸਤ ਕਰਕੇ ਮੰਨੇ, ਸਤਿਗੁਰੂ ਜੀ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰੇ। ਮਹਾਰਾਜ ਕਹਿੰਦੇ ਅੰਧੇ ਚਾਨਣ ਤਾਂ ਥੀਐ, ਅਗਿਆਨੀ ਜੀਵ ਵੀ ਫਿਰ ਗਿਆਨਵਾਨ ਬਣ ਜਾਣਗੇ ਜੇ ਕਿਤੇ ਸਤਿਗੁਰੂ ਜੀ ਰਜ਼ਾ ਦੇ ਵਿੱਚ ਰਾਜੀ ਹੋ ਜਾਣ। ਪਰ ਗੁਰੂ ਕਾ ਬਚਨ ਮੰਨਣਾ ਬੜਾ ਔਖਾ ਹੈ।
ਸਾਧ ਸੰਗਤ ਜੀ, ਜਿਹੜਾ ਮਨ ਦੇ ਅਨੁਕੂਲ ਨਹੀਂ ਹੁੰਦਾ ਉਸ ਮੰਨਣ ਤੋਂ ਅਸੀਂ ਇਨਕਾਰ ਹੋ ਜਾਂਦੇ ਹਾਂ। ਅਸੀਂ ਅਵੇਸਰੇ ਹੋ ਜਾਂਦੇ, ਨਹੀਂ ਮਹਾਰਾਜ ਇਹ ਬਚਨ ਸਾਡੇ ਤੋਂ ਨਹੀਂ ਮੰਨਿਆ ਜਾ ਸਕਦਾ। ਜਾਂ ਸਤਿਗੁਰੂ ਜੀ ਦੇ ਬਚਨਾਂ ਨੂੰ ਝਠਲਾਉਣ ਦਾ ਅਸੀਂ ਬਾਰ-ਬਾਰ ਯਤਨ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਹਜ਼ੂਰ ਆਖ ਰਹੇ ਨੇ, ਅੰਧੇ ਚਾਨਣ ਥਾਂ ਥੀਐ, ਜਾਂ ਸਤਿਗੁਰ ਮਿਲੈ ਰਜਾਏ। ਜੇ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਮਹਾਰਾਜ ਜੀ ਦੀ ਰਜ਼ਾ ਵਿੱਚ ਰਾਜੀ ਹੋ ਕਰਕੇ ਰਹੇ ਤਾਂ ਸਾਧ ਸੰਗਤ ਜੀ ਅਗਿਆਨਤਾ ਦੀ ਅੰਧਤਾ ਹੀ ਮਿਟਦੀ ਹੈ ਤੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਤਿਗੁਰੂ ਜੀ ਤੋਂ ਬਿਨਾ ਜੀਵਨ ਦੇ ਅੰਦਰ ਅਗਿਆਨਤਾ ਦੀ ਅੰਧਤਾ ਹੀ ਹੈ, ਹਨੇਰਾ ਹੀ ਹਨੇਰਾ ਹੈ। ਕਦੇ ਵੀ ਮਹਾਰਾਜ ਕਹਿੰਦੇ ਚਾਨਣ ਸਰੂਪ ਦੇ ਵਿੱਚ ਨਹੀਂ ਆ ਸਕਦਾ। ਬੰਧਨ ਤੋੜੈ ਸੱਚ ਵਸੈ। ਔਰ ਹਜ਼ੂਰ ਕਹਿੰਦੇ ਜਿਹੜਾ ਮਹਾਰਾਜ ਜੀ ਦੀ ਰਜ਼ਾ ਵਿੱਚ ਰਾਜੀ ਰਹਿੰਦਾ ਹੈ, ਸਤਿਗੁਰਾਂ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ, ਉਹ ਗੁਰਸਿੱਖ ਸੰਸਾਰ ਦੇ ਅੰਦਰ ਪਏ ਹੋ ਮਾਇਆ ਦੇ ਬੰਧਨਾਂ ਨੂੰ ਕੱਟ ਦਿੰਦਾ ਹੈ। ਬੰਧਨਾਂ ਨੂੰ ਤੋੜ ਕਰਕੇ ਸੱਚੇ ਪ੍ਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਅਗਿਆਨ ਅੰਧੇਰਾ ਜਾਏ। ਕਿਉਂਕਿ ਉਹਦਾ ਹਿਰਦੇ ਦਾ ਅਗਿਆਨ ਦਾ ਅੰਧੇਰਾ ਚਲਾ ਗਿਆ ਹੈ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਗਈ। ਉਹਨਾਂ ਦੇ ਅੰਦਰ ਦਾ ਅੰਧਤਾਈ ਮਹਾਰਾਜ ਕਹਿੰਦੇ ਚਲੀ ਜਾਵੇਗੀ ਜੇ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ। ਸਭ ਕੁਝ ਦੇਖੈ ਤਿਸੇ ਕਾ। ਫਿਰ ਬੇਨਤੀ ਕਰਦੇ ਨੇ ਮਹਾਰਾਜ, ਉਹਨਾਂ ਗੁਰਮੁਖਾਂ ਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ ਜਿਨ੍ਹਾਂ ਦੀ ਅਗਿਆਨਤਾ ਦੀ ਅੰਧਤਾ ਮਿਟ ਜਾਂਦੀ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਜੋ ਕੁਝ ਵੀ ਦਿਸਦਾ ਹੈ ਉਹ ਸਭ ਕੁਝ ਪਰਮਾਤਮਾ ਦਾ ਹੀ ਦਿਸਦਾ ਹੈ। ਅਗਿਆਨਤਾ ਵਸ ਹੋਣੇ ਕਰਕੇ ਜੀਵ ਸਭ ਕੁਝ ਆਪਣਾ ਮੰਨਦਾ ਕਿ ਸਭ ਕੁਝ ਮੇਰਾ ਹੈ, ਮੇਰਾ ਹੈ, ਸਰੀਰ ਵੀ ਮੇਰਾ ਹੈ, ਸਭ ਕੁਝ ਮੇਰਾ ਹੀ ਮੇਰਾ ਹੈ। ਪਰ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਫਿਰ ਸਮਝ ਪੈਂਦੀ, ਨਹੀਂ ਮੇਰਾ ਅਸਲ ਦੇ ਵਿੱਚ ਕੁਝ ਵੀ ਨਹੀਂ ਹੈ, ਸਭ ਕੁਝ ਪਰਮਾਤਮਾ ਦਾ ਹੈ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਾ ਸੌਪਤੇ ਕਿਆ ਲਾਗੈ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਅੱਗੇ ਜਦੋਂ ਕੋਈ ਜ਼ੋਰ ਨਹੀਂ ਚੱਲਦਾ, ਸਭ ਕੁਝ ਪਰਮੇਸ਼ਰ ਦਾ ਹੀ ਬਖਸ਼ਿਆ ਹੈ, ਫਿਰ ਕਾਹਦੇ ਲਈ ਤੂੰ ਬਾਰ-ਬਾਰ ਮੇਰ ਕਰਦਾ ਹੈ। ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੀ ਤੈਨੂੰ ਸਾਰਾ ਕੁਝ ਬਖਸ਼ਿਆ ਹੋਇਆ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਹੈ ਗੁਰਸਿੱਖੋ ਸਭ ਕੁਛ ਦੇਖੈ ਤਿਸੈ ਕਾ। ਜੋ ਕੁਝ ਵੀ ਦੇਖਦੇ ਸਭ ਪਰਮੇਸ਼ਰ ਦਾ ਹੀ ਨਜ਼ਰ ਆਉਂਦਾ ਹੈ। ਜਿਨ ਕੀਆ ਤਨ ਸਾਜ। ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਜਿਸ ਪਰਮੇਸ਼ਰ ਨੇ ਸਰੀਰ ਨੂੰ ਵੀ ਸਿਰਜਿਆ ਹੈ, ਜਿਸ ਪ੍ਰਮਾਤਮਾ ਨੇ ਮੈਨੂੰ ਵੀ ਸਿਰਜਿਆ ਹੈ, ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਕੁਝ ਪਰਮਾਤਮਾ ਹੀ ਸਿਰਜਣਹਾਰ ਹੈ, ਸਭ ਕੁਝ ਬਣਾਉਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਆਪ ਹੈ। ਨਾਨਕ ਸਰਨ ਕਰਤਾਰ ਕੀ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹੈ, ਜਿਨ੍ਹਾਂ ਨੇ ਅਕਾਲ ਪੁਰਖ ਪ੍ਰਮਾਤਮਾ ਦੀ ਸ਼ਰਨ ਧਾਰਨ ਕੀਤੀ ਹੈ। ਕਰਤਾ ਰਾਖੈ ਲਾਜ। ਉਹ ਕਰਤਾ ਕਰਨਹਾਰ ਪਰਮੇਸ਼ਰ ਆਪ ਹੀ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੀ ਲੱਜਿਆ ਰੱਖਦਾ ਹੈ। ਗੁਰਸਿੱਖੋ ਪ੍ਰਮਾਤਮਾ ਆਪ ਹੀ ਪਦ ਇੱਜ਼ਤ ਰੱਖਦਾ ਹੈ। ਲੋਕ ਪਰਲੋਕ ਦੇ ਵਿੱਚ ਲੱਗਿਆ ਰੱਜਿਆ ਰੱਖਣ ਵਾਲਾ ਪਰਮੇਸ਼ਰ ਆਪ ਹੈ। ਪੌੜੀ ਜਦੋਂ ਆਪੇ ਥਾਟ ਕੀਆ ਬਹਿ ਕਰਤਾ। ਪੌੜੀ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਕਿ ਜਦੋਂ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਦਾ ਥਾਟ ਭਾਵ ਆਕਾਰ ਬਣਾਵਣਾ ਕੀਤਾ, ਜਦੋਂ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਦਾ ਆਕਾਰ ਬਣਾਇਆ, ਹੁਕਮੀ ਹੋਵਨ ਆਕਾਰ, ਪਰਮੇਸ਼ਰ ਨੇ ਆਪਣੇ ਹੁਕਮ ਕਰਕੇ ਸਾਰੀ ਸ੍ਰਿਸ਼ਟੀ ਦਾ ਥਾਟ ਬਣਾਇਆ। ਤਦੋਂ ਪੁੱਛਣਾ ਸੇਵਕ ਬੀਆ। ਤਦੋਂ ਪਰਮਾਤਮਾ ਨੇ ਨਾ ਤਾਂ ਕਿਸੇ ਤੋਂ ਪੁੱਛਿਆ, ਕਿਸੇ ਦੀ ਸਲਾਹ ਨਹੀਂ ਲਈ ਕਿ ਕਿਵੇਂ ਸ੍ਰਿਸ਼ਟੀ ਨੂੰ ਪੈਦਾ ਕਰਨਾ, ਕਿਸ ਢੰਗ ਦੇ ਨਾਲ ਜਾਂ ਕਦੋਂ ਪੈਦਾ ਕਰਨਾ, ਕਿਉਂਕਿ ਅਵਰ ਨਾ ਬੀਆ ਹੋਰ ਕੋਈ ਪਰਮੇਸ਼ਰ ਨੇ ਬਣਾਇਆ ਨਹੀਂ ਸੀਗਾ ਉਸ ਸਮੇਂ। ਜਿਵੇਂ ਰਾਜੇ ਮਹਾਰਾਜਿਆਂ ਦੇ ਕੋਲ ਸਲਾਹਕਾਰ ਹੁੰਦੇ ਨੇ, ਵਜ਼ੀਰ ਹੁੰਦੇ ਆ, ਉਹ ਸਲਾਹਾਂ ਦਿੰਦੇ ਤੇ ਰਾਜਾ ਉਹਨਾਂ ਦੀ ਸਲਾਹ ਦੇ ਨਾਲ ਚੱਲਦਾ। ਸਾਧ ਸੰਗਤ ਜੀ, ਪਰਮਾਤਮਾ ਦੀ ਜਿਹੜੀ ਸ੍ਰਿਸ਼ਟੀ ਰੂਪ ਪਰਜਾ ਹੈ,
ਪਰਮਾਤਮਾ ਨੇ ਕਿਸੇ ਤੋਂ ਸਲਾਹ ਲੈ ਕੇ ਨਹੀਂ ਇਸ ਨੂੰ ਸਿਰਜਣਾ ਕੀਤਾ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਉਹ ਪਰਮਾਤਮਾ ਨਾ ਤਾਂ ਸਿਰਜਣ ਲੱਗਿਆ ਕਿਸੇ ਨੂੰ ਪੁੱਛਦਾ ਹੈ, ਨਾ ਜੀਵਾਂ ਨੂੰ ਢਾਹਣ ਲੱਗਿਆ ਮਹਾਪਰਲੋ ਕਰਕੇ ਆਪਣੇ ਸਰੂਪ ਦੇ ਵੀ ਸਮੇਟਣ ਲੱਗਿਆ ਮਹਾਰਾਜ ਕਹਿੰਦੇ ਕਿਸੇ ਨੂੰ ਪੁੱਛਦਾ ਹੈ। ਜੀਵਾਂ ਨੂੰ ਦਾਤਾਂ ਦੇਣ ਲੱਗਿਆ, ਦਾਤਾਂ ਖੋਣ ਲੱਗਿਆ ਮਹਾਰਾਜ ਕਹਿੰਦੇ ਕਿਸੇ ਦੀ ਸਲਾਹ ਨਹੀਂ ਲੈਂਦਾ। ਇਦਾਂ ਦਾ ਪਰਮਾਤਮਾ ਦਾ ਸਰੂਪ ਹੈ। ਕਿਉਂਕਿ ਤਦਹੁ ਪੁੱਛ ਨਾ ਸੇਵਕ ਬੀਆ। ਸੇਵਕ ਕੋਈ ਸੇਵਾਦਾਰ, ਕੋਈ ਨੌਕਰ ਚਾਕਰ ਪਰਮਾਤਮਾ ਨੇ ਉਦੋਂ ਬੀਆ ਦੂਸਰਾ ਕੋਈ ਵੀ ਪੈਦਾ ਨਹੀਂ ਸੀਗਾ ਕੀਤਾ। ਇਸ ਲਈ ਹਜ਼ੂਰ ਕਹਿੰਦੇ ਹਨ ਜਦੋਂ ਸ੍ਰਿਸ਼ਟੀ ਦਾ ਆਕਾਰ ਬਣਿਆ ਹੋਰ ਕੋਈ ਵੀ ਨਹੀਂ ਸੀ, ਕੇਵਲ ਪਰਮਾਤਮਾ ਆਪ ਹੀ ਸੀ। ਤਦੋ ਕਿਆ ਕੋ ਲੇਵੈ ਕਿਆ ਕੋ ਦੇਵੈ। ਤਦਹੁ ਉਸ ਸਮੇਂ ਕੀ ਕਿਸੇ ਨੂੰ ਕੋਈ ਦਿੰਦਾ ਤੇ ਕੀ ਕਿਸੇ ਦੇ ਕੋਲੋਂ ਕੋਈ ਲੈ ਲੈਂਦਾ। ਜਦੋਂ ਪਰਮਾਤਮਾ ਨੇ ਕਿਸੇ ਨੂੰ ਬਣਾਏ ਨਹੀਂ ਸੀਗਾ। ਜਾਂ ਅਵਰ ਨ ਦੂਜਾ ਕੀਆ। ਜਾਂ ਜੇ ਪਰਮਾਤਮਾ ਨੇ ਦੂਜਾ ਜਦੋਂ ਕਿਸੇ ਨੂੰ ਪੈਦਾ ਹੀ ਨਹੀਂ ਸੀ ਕੀਤਾ ਤੇ ਸਾਧ ਸੰਗਤ ਜੀ ਕਿਸੇ ਨੂੰ ਕੋਈ ਸਵਾਲ ਪੁੱਛ ਕਰਕੇ ਕੀ ਕਿਸੇ ਤੋਂ ਕੋਈ ਜਵਾਬ ਲੈ ਸਕਦਾ ਸੀ, ਜਾਂ ਕੀ ਕਿਸੇ ਨੂੰ ਕੋਈ ਪੁੱਛੇ ਹੋਏ ਸਵਾਲ ਦਾ ਜਵਾਬ ਦੇ ਸਕਦਾ ਸੀ। ਮਹਾਰਾਜ ਕਹਿੰਦੇ ਉਦੋਂ ਪਰਮੇਸ਼ਰ ਕੇਵਲ ਆਪ ਹੀ ਸੀ। ਫਿਰ ਆਪੇ ਜਗਤ ਪਾਇਆ ਕਰਤਾ। ਫਿਰ ਆਪ ਹੀ ਕਰਤਾ ਕਰਨਹਾਰ ਪਰਮੇਸ਼ਰ ਨੇ ਜਗਤ ਨੂੰ ਪੈਦਾ ਕੀਤਾ। ਦਾਨ ਸਭਨਾ ਕੋ ਦੀਆ। ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਦਾਨ ਸਭਨਾ ਕੋ ਦੀਆ। ਸਾਰੀ ਸ੍ਰਿਸ਼ਟੀ ਨੂੰ ਦਾਨ ਦਿੱਤਾ ਹੈ। ਖਾਣ ਦੀ, ਪਹਿਨਣ ਦੀ ਕਿੰਨੀਆਂ ਕਿੰਨੀਆਂ ਦਾਤਾਂ ਦਿੱਤੀਆਂ। ਸਾਰਾ ਕੁਝ ਪਰਮੇਸ਼ਰ ਦਾ ਦਾਨ ਹੀ ਹੈ। ਕਿਉਂਕਿ ਸਾਰੀ ਸ੍ਰਿਸ਼ਟੀ ਭਿਖਾਰੀਆਂ ਦੀ ਤਰ੍ਹਾਂ ਪਰਮਾਤਮਾ ਤੋਂ ਮੰਗ ਰਹੀ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਬਚਨ ਕਰਦੇ ਹਨ, ਜਾਚਕ ਅਨੇਕ ਸੋ ਏਕ ਦੇਵਈਆ। ਜਾਚਨਾ ਕਰਨ ਵਾਲੇ ਅਨੇਕਾਂ ਨੇ ਪਰ ਦਾਤਾਂ ਦੇਣ ਵਾਲਾ, ਸਭ ਦੀ ਝੋਲੀ ਵਿੱਚ ਦਾਨ ਪਾਉਣ ਵਾਲਾ ਦਾਤਾ ਕੇਵਲ ਪਰਮਾਤਮਾ ਇੱਕ ਹੈ। ਤੋ ਇਸ ਪ੍ਰਕਾਰ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਕਰਨਹਾਰ ਕਰਤੇ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਦਾਨ ਦਿੱਤਾ ਹੈ। 84 ਲੱਖ ਜੋਨ ਉਪਾਏ, ਰਿਜਕ ਦੀਆ ਸਭ ਹੁਕਮ ਤਾਦਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਆਪੇ ਸੇਵ ਬਣਾਈਨ ਗੁਰਮੁਖ। ਪਰਮੇਸ਼ਰ ਆਪ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਨਾ, ਸਾਧ ਸੰਗਤ ਜੀ ਉਹਨਾਂ ਨੂੰ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਦਿੰਦਾ। ਉਹਨਾਂ ਨੂੰ ਸੇਵਕ ਬਣਾਉਂਦਾ, ਮਨ ਵਿੱਚ ਸੇਵਾ ਭਾਵਨਾ ਉਹਨਾਂ ਦੇ ਜਾਗਰਤ ਕਰ ਦਿੰਦਾ ਹੈ। ਆਪੇ ਅੰਮ੍ਰਿਤ ਪੀਆ। ਆਪ ਹੀ ਬ੍ਰਹਮ ਵੇਦਿਆ ਰੂਪ ਹੋ ਕਰਕੇ ਨਾਮ ਅੰਮ੍ਰਿਤ ਨੂੰ ਪੀਂਦਾ ਹੈ। ਐਸੀ ਪਰਮੇਸ਼ਰ ਦੀ ਵਡਿਆਈ ਹੈ, ਐਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਰਮ ਵਡਿਆਈ ਹੈ। ਆਪ ਹੀ ਸੇਵਾ ਦਾ ਰੂਪ ਹੋ ਕਰਕੇ ਸੇਵਾ ਕਰਦਾ, ਆਪ ਹੀ ਸੇਵਾ ਨੂੰ ਬਣਾਉਣ ਵਾਲਾ, ਆਪ ਹੀ ਬ੍ਰਹਮ ਵੇਦਿਆ ਰੂਪ ਹੋ ਕਰਕੇ ਨਾਮ ਅੰਮ੍ਰਿਤ ਨੂੰ ਪੀਂਦਾ ਹੈ। ਆਪ ਨਿਰੰਕਾਰ ਆਕਾਰ ਹੈ ਆਪੇ। ਆਪ ਹੀ ਨਿਰੰਕਾਰ, ਜਿਹਦੇ ਵਿੱਚ ਕੋਈ ਵੀ ਸਾਧ ਸੰਗਤ ਜੀ ਆਕਾਰ ਨਹੀਂ ਹੈ ਨਿਰਗੁਣ ਸਰੂਪ ਦੇ ਵਿੱਚ, ਅਤੇ ਆਪ ਹੀ ਆਕਾਰ ਰੂਪ ਹੋ ਕਰਕੇ ਸਰਗੁਣ ਸਰੂਪ ਦੇ ਵਿੱਚ ਵਰਤਦਾ ਪਿਆ ਹੈ। ਸਾਰੀ ਸ੍ਰਿਸ਼ਟੀ ਦਾ ਆਕਾਰ ਬਣਾਇਆ ਆਪ ਨਿਰਾਕਾਰ ਹੈ। ਪਰਮੇਸ਼ਰ ਆਪ ਮਹਾਰਾਜ ਕਹਿੰਦੇ ਨਿਰੰਕਾਰ, ਆਕਾਰਾਂ ਤੋਂ ਰਹਿਤ ਹੈ ਨਿਰਗੁਣ ਸਰੂਪ ਵਿੱਚ। ਆਪੇ ਕਰੇ ਸੋ ਥੀਆ। ਆਪੇ ਕਰੈ ਸੋ ਥੀਆ, ਰਾਰੇ ਨੂੰ ਦਲਾਵਾ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ ਜੋ ਕੁਝ ਕਰਦਾ ਹੈ ਨਾ, ਥੀਆ ਉਹ ਕੁਝ ਹੁੰਦਾ। ਪਹਿਲਾਂ ਵੀ ਜੋ ਕੁਝ ਕਰਨਾ ਚਾਹੁੰਦਾ ਸੀ ਹੁੰਦਾ ਸੀ, ਹੁਣ ਵੀ ਹੋ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਜੋ ਕੁਝ ਕਰੇਗਾ ਉਹ ਕੁਝ ਹੀ ਹੋਵੇਗਾ। ਐਸਾ ਮਹਾਰਾਜ ਕਹਿੰਦੇ ਪਰਮਾਤਮਾ ਦਾ ਬਿਰਦ ਹੈ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਪ੍ਰਭ ਸੇਵੇ ਸਦ ਸਾਚਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਹਜੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜੋ ਗੁਰਮੁਖ ਪਿਆਰੇ ਹਨ, ਜਿਨ੍ਹਾਂ ਦੇ ਜੀਵਨ ਦੇ ਅੰਦਰ ਮਹਾਰਾਜ ਸਿਵ ਜੀ ਨੇ ਗੁਰਮੁਖਤਾਈ ਬਖਸ਼ੀ ਹੈ, ਮਹਾਰਾਜ ਜੋ ਕਿਹਦੀ ਸੇਵਾ ਕਰਦੇ ਹਨ? ਮਹਾਰਾਜ ਕਹਿੰਦੇ ਸਦਾ ਹੀ ਸੱਚੇ ਪ੍ਰਮਾਤਮਾ ਦੀ ਸੇਵਾ ਕਰਦੇ ਆ। ਕਦੇ ਵੀ ਸੰਸਾਰ ਦੇ ਝੂਠੇ ਪਦਾਰਥਾਂ ਦੀ ਜਾਂ ਝੂਠੇ ਸੰਸਾਰ ਦੇ ਰਾਜੇ ਮਹਾਰਾਜੇ ਬਾਦਸ਼ਾਹਾਂ ਦੀ, ਇਹ ਸਭ ਕੁਝ ਛੱਡ ਕਰਕੇ ਕੇਵਲ ਸੱਚੇ ਪ੍ਰਮਾਤਮਾ ਦੀ ਸੇਵਾ ਕਰਦੇ ਆ।
ਭਜਨ ਬੰਦਗੀ ਰੂਪ ਪਰਮਾਤਮਾ ਦੀ ਸੇਵਾ ਕਰਦੇ ਹਨ। ਅਨੰਦਨ ਸਹਿਜ ਪਿਆਰ, ਇਸ ਲਈ ਰਾਤ ਵੀ ਦਿਨੇ ਵੀ ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਾ ਰਹਿੰਦਾ ਹੈ। ਜਾਂ ਹਿਰਦੇ ਅੰਦਰ ਸੱਚਾ ਪਿਆਰ ਹੋਣੇ ਕਰਕੇ ਹੀ ਪਰਮਾਤਮਾ ਦੀ ਸੇਵਾ ਕਰਦੇ ਹੈ। ਕਿਉਂਕਿ ਪਿਆਰ ਤੋਂ ਬਿਨਾ ਸਾਧ ਸੰਗਤ ਜੀ ਕੀਤੀ ਹੋਈ ਜਿਹੜੀ ਸੇਵਾ ਹੈ ਉਹ ਫਲੀਭੂਤ ਨਹੀਂ ਹੁੰਦੀ। ਪੂਰਾ ਲਾਭ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਸੇਵਾ ਕਰਕੇ ਵੀ, ਸਿਮਰਨ ਕਰਕੇ ਵੀ, ਜੇ ਹਿਰਦੇ ਅੰਦਰ ਪਿਆਰ ਨਹੀਂ ਹੈ, ਕੇਵਲ ਬੱਧਾ ਚੱਟੀ ਭਰਦਾ ਹੈ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਰਾਤ ਦਿਨ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗਾ ਹੈ। ਸਦਾ ਆਨੰਦ ਗਾਵੇ ਗੁਣ ਸਾਚੇ, ਸਦਾ ਇੱਕ ਰਸ ਆਨੰਦ ਵਿੱਚ ਰਹਿੰਦੇ ਆ ਪਰਮਾਤਮਾ ਦੇ ਗੁਣ ਗਾਉਂਦਿਆਂ ਹੋਇਆਂ। ਜੀਵਨ ਦੇ ਅੰਦਰ ਭਾਵੇਂ ਕੋਈ ਔਕੜ ਦਾ ਸਮਾਂ ਵੀ ਆ ਜਾਵੇ ਤਾਂ ਵੀ ਇੱਕ ਰਸ ਹਿਰਦਾ ਆਨੰਦਿਤ ਹੀ ਰਹਿੰਦਾ ਹੈ। ਇਹ ਨਹੀਂ ਹੈ ਕਿ ਔਕੜ ਦਾ ਸਮਾਂ ਆਇਆ ਤੇ ਰੱਬ ਦੇ ਉੱਪਰ ਪਰਮਾਤਮਾ ਦੇ ਕੀਤੀ ਹੋਈ ਤੇ ਸ਼ਿਕਵਾ ਕਰਨਾ ਸ਼ੁਰੂ ਕਰ ਦਿੱਤਾ। ਪਰਮਾਤਮਾ ਨੂੰ ਤਾਨੇ ਮਿਹਣੇ ਦੇਣ ਲੱਗ ਪਿਆ ਕਿ ਮਹਾਰਾਜ ਮੈਂ ਇੰਨਾ ਤੇਰਾ ਨਾਮ ਜਪਦਾ ਤੇ ਮੈਨੂੰ ਦੁੱਖ ਲਾਉਣੇ ਸੀਗੇ, ਮੇਰੀ ਜ਼ਿੰਦਗੀ ਵਿੱਚ ਹੀ ਔਕੜਾਂ ਦੇਣੀਆਂ ਸੀਗੀਆਂ। ਨਹੀਂ, ਮਹਾਰਾਜ ਕਹਿੰਦੇ ਇੱਕ ਰਸ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਕਰਕੇ ਰਹਿੰਦੇ ਆ, ਇੱਕ ਰਸ ਪਰਮਾਤਮਾ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਸਦਾ ਆਨੰਦ ਗਾਵਹਿ ਗੁਣ ਸਾਚੇ, ਸਦਾ ਰਹਿਣ ਵਾਲੇ ਪਰਮੇਸ਼ਰ ਦੇ ਸੱਚੇ ਗੁਣ ਗਾਉਂਦੇ ਹਨ। ਅਰਧ ਉਰਧ ਉਰ ਧਾਰ, ਜਿਸ ਪਰਮਾਤਮਾ ਨੇ ਅਰਧ ਲੋਕ ਤੇ ਉਰਧ ਪਰਲੋਕ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਅੰਦਰ ਧਾਰਨ ਕੀਤਾ। ਅਰਧ ਉਰਧ ਉਰ ਧਾਰ, ਜਾਂ ਅਰਧ ਘਰ ਵਿੱਚ ਤੇ ਉਰਧ ਬਾਹਰ, ਜਿੱਥੇ ਵੀ ਕਿਤੇ ਜਾਣ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਹੀ ਧਾਰਨ ਕਰਕੇ ਰੱਖਦੇ ਹਨ। ਅਰਧ ਜਿਹੜਾ ਪਤਾਲਾਂ ਦੇ ਵਿੱਚ ਰਹਿਣ ਵਾਲਾ, ਉਰਧ ਬ੍ਰਹਮ ਲੋਕ ਆਦਿਕ, ਸਵਰਗ ਲੋਕ ਆਦਿਕ, ਉੱਪਰ ਰਹਿਣ ਵਾਲਾ ਭਾਵ ਸਰਬ ਥਾਵਾਂ ਤੇ ਰਹਿਣ ਵਾਲਾ, ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਹੀ ਗੁਰਮੁਖ ਪਿਆਰੇ ਧਾਰਨ ਕਰਕੇ ਰੱਖਦੇ ਹਨ। ਅੰਤਰ ਪ੍ਰੀਤਮ ਵਸਿਆ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਿਆਰਾ ਪ੍ਰੀਤਮ ਪਰਮੇਸ਼ਰ ਵਸ ਗਿਆ ਹੈ। ਤੁਰ ਕਰਮ ਲਿਖਿਆ ਕਰਤਾਰ, ਜਿਨ੍ਹਾਂ ਦੇ ਤੁਰੋਂ ਹੀ ਪਰਮਾਤਮਾ ਨੇ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਨਿਸ਼ਕਾਮ ਕਰਮਾਂ ਦੀ ਲਿਖਤ ਲਿਖ ਦਿੱਤੀ ਸੀ। ਤੁਰੇ ਪਰਮਾਤਮਾ ਨੇ ਜਿਨ੍ਹਾਂ ਦੇ ਮਸਤਕ ਦੇ ਲੇਖ ਲਿਖੇ ਸਨ, ਉਹਨਾਂ ਨੂੰ ਜੀਵਨ ਦੇ ਅੰਦਰ ਪਰਮੇਸ਼ਰ ਦਾ ਨਾਮ ਹਿਰਦੇ ਕਰਕੇ ਪ੍ਰਾਪਤ ਹੋਇਆ ਹੈ। ਸਾਧ ਸੰਗਤ ਜੀ, ਉਹਨਾਂ ਦੇ ਹਿਰਦੇ ਅੰਦਰ ਹਰ ਸਮੇਂ ਪਰਮਾਤਮਾ ਦਾ ਸਿਮਰਨ ਹੁੰਦਾ ਹੈ। ਉਹ ਰਸਨਾ ਤੋਂ ਤਨ ਕਰਕੇ ਭਾਵੇਂ ਸੰਸਾਰ ਦੇ ਵਿੱਚ ਵਿਚਰਦੇ ਵੀ ਹੈ, ਪਰ ਸਵਾਸ ਉਹਨਾਂ ਦਾ ਪਰਮਾਤਮਾ ਦਾ ਹੀ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਿਮਰਨ ਹਿਰਦੇ ਵਿੱਚ ਹੋ ਰਿਹਾ ਹੁੰਦਾ ਹੈ। ਹਿਰਦੇ ਕਰਕੇ ਨਹੀਂ ਪਰਮਾਤਮਾ ਨੂੰ ਕਦੇ ਵੀ ਵਿਸਾਰਦੇ। ਪਰ ਹਜ਼ੂਰ ਕਹਿੰਦੇ ਪ੍ਰਮਾਤਮਾ ਜਿਨ੍ਹਾਂ ਦੀ ਧੁਰੋਂ ਹੀ ਮਸਤਕ ਦੇ ਲੇਖ ਲਿਖ ਕੇ ਪਾਵੰਦਾ ਹੈ, ਉਹਨਾਂ ਗੁਰਮੁਖਾਂ ਬ੍ਰਹਮ ਬੇਟਿਆਂ ਨੂੰ ਜੀਵਨ ਦੇ ਅੰਦਰ ਐਸੀ ਦਾਤ ਮਿਲਦੀ ਹੈ। ਨਾਨਕ ਆਪ ਮਿਲਾਇਨ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਜਿਨ੍ਹਾਂ ਤੇ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਮਿਲਾਵੰਦਾ ਹੈ। ਆਪੇ ਕਿਰਪਾ ਧਾਰ। ਆਪ ਹੀ ਆਪਣੀ ਕਿਰਪਾ ਧਾਰਨ ਕਰ ਦਿੰਦਾ ਹੈ। ਆਪ ਹੀ ਐਸੀ ਕਿਰਪਾ ਕਰਦਾ ਹੈ ਕਿ ਜੀਵ ਦਾ ਸੁਭਾਅ ਜਿਹੜਾ ਨਾ ਬਦਲਣਾ ਸ਼ੁਰੂ ਹੋ ਜਾਂਦਾ ਹੈ। ਮਾੜੀ ਸੰਗਤ ਤੋਂ ਹਟ ਕੇ ਚੰਗੀ ਸੰਗਤ ਕਰਨ ਲੱਗ ਪੈਂਦਾ ਹੈ। ਦੁਨਿਆਵੀ ਨਸ਼ਿਆਂ ਦਾ ਤਿਆਗ ਕਰਕੇ ਪਰਮੇਸ਼ਰ ਦੇ ਨਾਮ ਦਾ ਨਸ਼ਾ ਕਰਨ ਲੱਗ ਪੈਂਦਾ ਹੈ। ਫਿਰ ਨਿਗੁਰਿਆਂ ਨੂੰ ਛੱਡ ਕੇ, ਮਨਮੁਖਾਂ ਨੂੰ ਛੱਡ ਕੇ ਗੁਰਮੁਖਾਂ ਦੇ ਸੰਗਤ ਵਿੱਚ ਆ ਕੇ ਜੁੜਨਾ ਸ਼ੁਰੂ ਹੋ ਜਾਂਦਾ ਹੈ। ਹੋਰ ਦਰ ਦੀ ਭਟਕਣਾ ਛੱਡ ਕਰਕੇ ਮਹਾਰਾਜ ਸਾਹਿਬ ਜੀ ਦਰ ਤੇ ਆ ਕੇ ਨਤਮਸਤਕ ਹੁੰਦਾ ਹੈ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਪਰਮੇਸ਼ਰ ਕਿਰਪਾ ਕਰ ਦਿੰਦਾ ਹੈ, ਸਾਧ ਸੰਗਤ ਜੀ ਜੀਵਨ ਦਾ ਜਿਹੜਾ ਪਲਟਾ ਹੈ ਨਾ ਬਦਲ ਜਾਂਦਾ ਹੈ। ਮਨੁੱਖ ਦਾ ਪਤਾ ਨਹੀਂ ਕਿਹੜੇ ਵੇਲੇ ਜ਼ਿੰਦਗੀ ਜਿਹੜੀ ਹੈ ਨਾ ਤਬਦੀਲ ਹੋ ਜਾਂਦੀ ਹੈ। ਸਾਰਾ ਜੀਵਨ ਬਦਲ ਜਾਂਦਾ, ਪਤਾ ਹੀ ਨਹੀਂ ਲੱਗਦਾ। ਉਹ ਬੁੱਧੀ ਦੇ ਸੋਚਣ ਤੋਂ ਪਰੇ ਹੁੰਦਾ ਹੈ ਕਿ ਪਹਿਲਾਂ ਜੀਵਨ ਮੇਰਾ ਕਿੰਨਾ ਗਿਰਿਆ ਹੋਇਆ ਸੀ, ਹੁਣ ਪ੍ਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਹੈ। ਉਹ ਕਿਰਪਾ ਹੀ ਸ਼ਬਦ ਵਰਤਦੇ ਆ ਨਾ ਕਿ ਇਸ ਗੁਰਮੁਖ ਪਿਆਰੇ ਤੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੋਈ ਹੈ। ਪਹਿਲਾਂ ਕਿਦਾਂ ਦਾ ਇਹਦਾ ਪਤਿਤ ਪੁਣੇ ਵਿੱਚ ਗਲਤਾਨ, ਨਸ਼ਿਆਂ ਵਿੱਚ ਗਲਤਾਨ ਜੀਵਨ ਸੀਗਾ, ਪਰ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ। ਕਈ ਇਦਾਂ ਦੇ ਗੁਰੂ ਕੇ ਪਿਆਰ ਵਾਲੇ ਪ੍ਰੇਮੀ ਗੁਰਸਿੱਖ ਦੇਖੇ ਹੈ,
ਸਾਧ ਸੰਗਤ ਜੀ ਪਹਿਲਾਂ ਕਲੀਨਸ਼ੀਲ ਸਨ, ਕੇਸਾਂ ਦੀ ਬੇਅਦਬੀ ਕਰਿਆ ਕਰਦੇ ਸਨ, ਤੇ ਅੱਜ ਉਹਨਾਂ ਗੁਰਮੁਖਾਂ ਗੁਰਸਿੱਖਾਂ ਨੂੰ ਦੇਖੀਏ, ਦਰਸ਼ਨ ਕਰਕੇ ਹਿਰਦਾ ਗਦ-ਗਦ ਹੋ ਜਾਂਦਾ ਹੈ। ਕਿੰਨਾ ਸੋਹਣਾ ਦਾੜਾ, ਕਿੰਨਾ ਸੋਹਣਾ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਗੁਰਮੁਖਾਂ ਨੂੰ ਬਖਸ਼ਿਆ ਹੈ। ਉਹ ਪਹਿਚਾਣੇ ਹੀ ਨਹੀਂ ਜਾਂਦੇ ਕਿ ਪਹਿਲਾਂ ਵਾਲੇ ਗੁਰਸਿੱਖ ਆ। ਇਹ ਪਹਿਲਾਂ ਵਾਲੇ ਆ ਜਿਹੜੇ ਪਹਿਲਾਂ ਪਤਿਤ ਪੁਣੇ ਨਸ਼ਿਆਂ ਵਿੱਚ ਗਲਤਾਨ ਸਨ, ਉਹਨਾਂ ਦੀ ਪਹਿਚਾਣ ਹੀ ਨਹੀਂ ਆਉਂਦੀ। ਇੰਨਾ ਸੋਹਣਾ ਸਰੂਪ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਬਖਸ਼ਿਆ। ਇਹ ਸਾਰੀ ਕਿਰਪਾ ਦੀ ਖੇਡ ਹੈ, ਜਿਨ੍ਹਾਂ ਤੇ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ। ਸਾਧ ਸੰਗਤ ਜੀ, ਯੂਪੀ ਤੋਂ ਇੱਥੇ ਹਜੂਰ ਸਾਹਿਬ ਗੁਰਦੁਆਰਾ ਲੰਗਰ ਸਾਹਿਬ, ਇੱਥੇ ਸਥਾਨ ਤੇ ਇੱਕ ਸਿੰਘ ਸੇਵਾ ਵਾਸਤੇ ਆਇਆ ਸੀ। ਮੈਨੂੰ ਯਾਦ ਹੈ, ਉਹ ਮੇਰੇ ਕੋਲ ਸੰਥਿਆ ਵੀ ਕਰਦਾ ਰਿਹਾ ਗੁਰਬਾਣੀ ਦੀ। ਭਾਈ ਜਸਵਿੰਦਰ ਸਿੰਘ ਉਹਦਾ ਨਾਮ, ਹੁਣ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ। ਵਜ਼ੀਰ ਸਿੰਘ ਦੀ ਸੇਵਾ ਆਪਣੇ ਇਲਾਕੇ ਵਿੱਚ ਯੂਪੀ ਦੇ ਵਿੱਚ ਹੀ ਕਰਦਾ ਪਿਆ। ਉਹ ਜਦੋਂ ਆਇਆ, ਉਹਨੇ ਦੱਸਿਆ, ਕਹਿੰਦਾ ਕਿ ਮੈਂ ਇੱਕ ਦੀ ਥਾਂ 2-2 ਸਿਗਰਟਾਂ ਇਕੱਠੀਆਂ ਲਾ ਕੇ ਪੀਂਦਾ ਹੁੰਦਾ ਸੀ। ਸਿਰੇ ਦਾ ਨਸ਼ੇੜੀ ਸੀਗਾ, ਬੜਾ ਵੱਡਾ ਭਾਰਾ ਨਸ਼ਾ ਕਰਿਆ ਕਰਦਾ ਸੀਗਾ। ਐਸੀ ਮਹਾਰਾਜ ਜੀ ਦੀ ਕਿਰਪਾ ਹੋਈ, ਸਤਿਗੁਰਾਂ ਨੇ ਕਿਰਪਾ ਕੀਤੀ, ਸਿੱਖੀ ਦੀ ਦਾਤ ਬਖਸ਼ੀ। ਤੇ ਸਾਧ ਸੰਗਤ ਜੀ, ਅੱਜ ਇੰਨਾ ਸੋਹਣਾ ਸਰੂਪ ਮਹਾਰਾਜ ਜੀ ਨੇ ਉਸ ਗੁਰਸਿੱਖ ਨੂੰ ਬਖਸ਼ਿਆ ਹੈ ਕਿ ਪਹਿਚਾਣਿਆ ਹੀ ਨਹੀਂ ਜਾਂਦਾ। ਇਹ ਸਤਿਗੁਰੂ ਜੀ ਦੀ ਕਿਰਪਾ ਕਰਕੇ ਹੀ ਹੈ। ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਨੇ, ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਆਪ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਧਾਰਨ ਕਰਦੇ ਆ ਨਾ, ਆਪ ਹੀ ਮਹਾਰਾਜ ਕਹਿੰਦੇ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦੇ ਆ। ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਤੇ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹਨ। ਭਾਈ ਬਹਿਲੋਂ ਸਭ ਤੋਂ ਪਹਿਲੋਂ ਜਿਨ੍ਹਾਂ ਨੂੰ ਵਰਦਾਨ ਮਿਲਿਆ ਸੀਗਾ, ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਮਹਾਨ ਸੇਵਾਵਾਂ ਕਰਕੇ ਸਤਿਗੁਰਾਂ ਤੋਂ ਵਰਦਾਨ ਪ੍ਰਾਪਤ ਕੀਤਾ, ਨਹੀਂ ਸੀ ਛੱਡਣ ਨੂੰ ਚਿੱਤ ਕਰਦਾ। ਜਿਹੜਾ ਸਖੀ ਸਰਵਰ ਦੀ ਪੂਜਾ ਕਰਦੇ ਸਨ, ਸਿਰੇ ਦੇ ਪੁਜਾਰੀ ਸੀ, ਪਰ ਮਹਾਰਾਜ ਜੀ ਨੇ ਕਿਰਪਾ ਕਰਕੇ ਆਖਰਕਾਰ ਉਹਨਾਂ ਨੂੰ ਆਪਣੇ ਕੋਲ ਆਪਣੀ ਸੇਵਾ ਵਿੱਚ ਬੁਲਾ ਹੀ ਲੈਣਾ ਕੀਤਾ। 3 ਵਾਰ ਸਿੱਖ ਨੂੰ ਮਹਾਰਾਜ ਜੀ ਨੇ ਸੁਨੇਹਾ ਦੇ ਕੇ, ਪੱਤਰਕਾ ਦੇ ਕੇ ਭੇਜਿਆ ਸੀਗਾ, ਤੇ ਕਹਿੰਦਾ ਮੈਂ ਨਾ ਕਦੇ ਉਹਨਾਂ ਦੇ ਦਰਸ਼ਨ ਕੀਤੇ, ਨਾ ਕਦੇ ਮਿਲਿਆ, ਮੈਂ ਕਿਉਂ ਇੱਥੋਂ ਸਭ ਕੁਝ ਛੱਡ ਕੇ ਚਲਾ ਜਾਵਾਂ। ਲੋਕ ਮੈਨੂੰ ਰੱਬ ਦੀ ਤਰ੍ਹਾਂ ਪੂਜਦੇ ਆ। ਇਹ ਤਾਂ ਇਹ ਸੰਸਾਰ ਦੀ ਬੇਸਮਝਤਾ ਹੋਵੇਗੀ ਨਾ, ਲੋਕ ਮੈਨੂੰ ਕਿਹੜੇ ਸਿਆਣਾ ਆਖਣਗੇ ਕਿ ਸਾਰੇ ਕੋਈ ਸੁੱਖ ਸਹੂਲਤਾਂ ਮਾਣ ਸਤਿਕਾਰ ਛੱਡ ਕੇ ਤੇ ਕਿੱਥੇ ਚਲਾ ਗਿਆ। ਪਰ ਸਤਿਗੁਰੂ ਜੀ ਦੀ ਕਿਰਪਾ ਹੋਵੇ, ਮਹਾਰਾਜ ਸੇਵਾ ਲੈ ਹੀ ਲੈਣਾ ਕਰਦੇ ਹਨ। ਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਵਰਦਾਨ ਪ੍ਰਾਪਤ ਕੀਤਾ। ਭਾਈ ਬਹਿਲੋਂ ਸਭ ਤੋਂ ਪਹਿਲੋਂ ਬੜੀਆਂ ਮਹਾਨ ਸੇਵਾਵਾਂ ਗੁਰੂ ਘਰ ਦੀਆਂ ਕੀਤੀਆਂ ਨੇ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਧਾਰਨ ਕਰਦਾ ਹੈ, ਪਰਮੇਸ਼ਰ ਆਪ ਹੀ ਉਹਨਾਂ ਨੂੰ ਮਿਲਾ ਲੈਂਦਾ ਹੈ। ਮਹੱਲਾ ਤੀਜਾ, ਕਹਿਆ ਕਥਿਆ ਨਾ ਪਾਈਐ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਨਾ ਤਾਂ ਕਹਿਣ ਨਾਲ, ਨਾ ਕਥਨ ਕਰਨ ਦੇ ਨਾਲ, ਕਥਾ ਦੁਆਰਾ ਵੀ ਨਾ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਜਦੋਂ ਤੱਕ ਜੀਵਨ ਦੇ ਵਿੱਚ ਅਭਿਆਸ ਨਹੀਂ ਕਰਦਾ, ਮਹਾਰਾਜ ਜੀ ਦੇ ਬਚਨਾਂ ਨੂੰ ਸਤ ਕਰਕੇ ਨਹੀਂ ਮੰਨਦਾ, ਭਰੋਸਾ ਨਹੀਂ ਧਾਰਨ ਕਰਦਾ, ਉਦੋਂ ਤੱਕ ਨਾ ਤਾਂ ਕਹਿਆ, ਨਾ ਵੇਦਾਂ ਦੁਆਰਾ ਕਹਿ ਕਰਕੇ, ਸ਼ਾਸਤਰਾਂ ਦੁਆਰਾ ਕਹਿਣੇ ਮਾਤਰ ਵੀ ਨਹੀਂ ਪਰਮਾਤਮਾ ਨੂੰ ਪਾ ਸਕੀਦਾ। ਨਾ ਕਥਨ ਕਰ ਕਰਕੇ ਕਿਸੇ ਕਥਾ ਦੁਆਰਾ ਵੀ ਰੱਬ ਨੂੰ ਨਹੀਂ ਪਾਇਆ ਜਾ ਸਕਦਾ, ਕਿਉਂਕਿ ਕਥ ਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਰਮੇਸ਼ਰ ਦਾ ਅੰਤ ਪੈਂਦਾ ਹੀ ਨਹੀਂ ਆ। ਅਣਦਣ ਰਹਿ ਸਦਾ ਗੁਣ ਗਾਏ। ਰਾਤ ਵੀ ਦਿਨੇ ਵੀ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਕਰਕੇ ਦੇਖ ਲਵੇ, ਪਰ ਫੇਰ ਵੀ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ। ਮਿਣ ਕਰਮਾ ਕਨੇ ਨਾ ਪਾਇਓ। ਹਜੂਰ ਕਹਿੰਦੇ ਬਿਨਾਂ ਕਰਮਾਂ ਤੋਂ, ਨਿਸ਼ਕਾਮ ਕਰਮਾਂ ਤੋਂ ਕਦੇ ਵੀ ਕਿਸੇ ਨੇ ਪਰਮੇਸ਼ਰ ਨੂੰ ਪਾਇਆ ਨਹੀਂ, ਨਾ ਹੀ ਪਾ ਸਕੇਗਾ। ਭੌਕ ਮੋਏ ਬਿਲ ਲਾਏ। ਭੌਕ ਮੋਏ ਬਿਲ ਲਾਏ। ਬੜੇ ਬੜੇ ਕੂਕਰਾਂ ਦੀ ਤਰ੍ਹਾਂ ਸੰਸਾਰ ਦੇ ਅੰਦਰ ਕੂਕਦੇ ਭੌਂਕਦੇ ਹੋਏ ਸੰਸਾਰ ਤੋਂ ਚਲੇ ਗਏ। ਮਹਾਰਾਜ ਕਹਿੰਦੇ ਵਿਰਲਾਪ ਕਰਦੇ ਹੋਏ ਸੰਸਾਰ ਤੋਂ ਮਰ ਮੁੱਕ ਗਏ ਐ, ਪਰ ਪ੍ਰਮਾਤਮਾ ਦਾ ਅੰਤ ਨਾ ਪਿਆ ਸੀ, ਨਾ ਹੀ ਪਵੇਗਾ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਨਹੀਂ ਪਾਇਆ ਜਾ ਸਕਦਾ, ਹੈ ਹੀ ਪਰਮੇਸ਼ਰ ਬੇਅੰਤ ਹੈ। ਗੁਰ ਕੈ ਸ਼ਬਦ ਮਨ ਤਨ ਭਿਜੈ। ਜਿਨ੍ਹਾਂ ਦਾ ਮਨ ਗੁਰ ਕੈ ਸ਼ਬਦ ਮਨ ਤਨ ਭਿਜੈ, ਕਸ ਕੇ ਉਚਾਰਨ ਕਰਨਾ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ ਵੀ ਤਨ ਵੀ ਗੁਰੂ ਸ਼ਬਦ ਦੇ ਵਿੱਚ ਭਿੱਜਾ ਰਹਿੰਦਾ ਹੈ,
ਸਾਧ ਸੰਗਤ ਜੀ, ਮਨ ਤੇ ਤਨ ਭਿੱਜਣ ਦੀ ਨਿਸ਼ਾਨੀ ਕੀ ਹੈ? ਮਨ ਜਿਹੜਾ ਹੈ ਨਾ, ਸਾਰੀਆਂ ਵਾਸ਼ਨਾਵਾਂ ਛੱਡ ਦਿੰਦਾ ਹੈ। ਚੰਗੇ ਮੰਦੇ ਫੁਰਨਿਆਂ ਨੂੰ ਇਹਨਾਂ ਤੋਂ ਅਭਾਵ ਹੋ ਜਾਂਦਾ, ਉਹ ਪਰਾਮ ਹੋ ਜਾਂਦਾ ਹੈ। ਉਹ ਫਿਰ ਮਨ ਕਰਕੇ ਸ਼ਬਦ ਦੇ ਵਿੱਚ ਜੀਵ ਜਿਹੜਾ ਹਿਰਦੇ ਕਰਕੇ ਭਿੱਜਾ ਰਹਿੰਦਾ, ਤੇ ਤਨ ਕਰਕੇ ਮਾੜੀਆਂ ਆਦਤਾਂ ਛੱਡ ਦਿੰਦਾ, ਉਹ ਤਨ ਕਰਕੇ ਵੀ ਫਿਰ ਭਿੱਜਾ ਰਹਿੰਦਾ ਹੈ। ਇਹਨੂੰ ਕਿਹਾ ਜਾਂਦਾ ਮਨ ਕਰਕੇ ਤਨ ਕਰਕੇ ਸ਼ਬਦ ਦੇ ਵਿੱਚ ਭਿੱਜਣਾ। ਮਹਾਰਾਜ ਜੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਮਨ ਕਰਕੇ ਤਨ ਕਰਕੇ ਕਮਾਉਣਾ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਗੁਰ ਕੈ ਸ਼ਬਦ ਮਨ ਤਨ ਭਿੱਜੈ। ਗੁਰੂ ਸ਼ਬਦ ਦੁਆਰਾ ਹੀ ਮਹਾਰਾਜ ਕਹਿੰਦੇ ਮਨ ਕਰਕੇ ਤਨ ਕਰਕੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਭਿੱਜੀਦਾ ਹੈ। ਆਪ ਵਸੈ ਮਨ ਆਏ। ਤੇ ਜਿਨ੍ਹਾਂ ਗੁਰਮੁਖਾਂ ਦਾ ਮਨ ਵੀ ਤਨ ਵੀ ਵਾਹਿਗੁਰੂ ਦੇ ਪਿਆਰ ਵਿੱਚ ਭਿੱਜੈ, ਪਰਮੇਸ਼ਰ ਆਪ ਹੀ ਉਹਨਾਂ ਦੇ ਮਨ ਹਿਰਦੇ ਵਿੱਚ ਆ ਕੇ ਵਸ ਗਿਆ ਹੈ। ਨਾਨਕ ਨਦਰੀ ਪਾਈਐ। ਹਜੂਰ ਕਹਿੰਦੇ ਹਨ, ਹੇ ਗੁਰਸਿੱਖੋ, ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਵੇ ਤਾਂ ਹੀ ਪਰਮਾਤਮਾ ਨੂੰ ਪਾਈਦਾ ਹੈ। ਆਪੇ ਲਏ ਮਿਲਾਏ। ਪਰਮੇਸ਼ਰ ਆਪ ਹੀ ਸੁਭਾਵਕ ਹੀ ਆ ਕਰਕੇ ਜੀਵ ਤੇ ਬਖਸ਼ਿਸ਼ ਕਰ ਦਿੰਦਾ ਤੇ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ। ਜ਼ਿੰਦਗੀ ਵਿੱਚ ਇਦਾਂ ਦੀ ਕੋਈ ਨਾ ਕੋਈ ਵਿਧ ਬਣਾ ਦਿੰਦਾ ਹੈ, ਸੁਤੇ ਹੀ ਸਿੱਧ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਜਾਂਦਾ ਹੈ। ਪੌੜੀ ਆਪੇ ਵੇਦ ਪੁਰਾਣ ਸਭ ਸ਼ਾਸਤਰ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਪੌੜੀ ਵਿੱਚ ਉਪਦੇਸ਼ ਦਿੰਦੇ ਹਨ, ਅਕਾਲ ਪੁਰਖ ਪਰਮੇਸ਼ਰ ਆਪ ਹੀ 4 ਵੇਦਾਂ ਰੂਪ ਹੈ, 18 ਪੁਰਾਣਾ ਰੂਪ ਹੈ ਅਤੇ 6 ਸ਼ਾਸਤਰਾਂ ਰੂਪ ਹੋ ਕਰਕੇ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਆਪ ਕਥੈ ਆਪ ਭੀਜੈ। ਆਪ ਹੀ ਇਹਨਾਂ ਨੂੰ ਕਥਾਕਰ ਭਾਵ ਕਥਾਕਾਰ ਬਣ ਕਰਕੇ ਕਥਾ ਕਰਨ ਵਾਲਾ ਹੈ, ਇਹਨਾਂ ਦੇ ਅਰਥ ਸੁਣਾਉਣ ਵਾਲਾ ਹੈ। ਆਪ ਇਹਨਾਂ ਦੇ ਵਿੱਚ ਭਿੱਜਣ ਵਾਲਾ ਹੈ। ਜੋ ਇਹਨਾਂ ਦੇ ਅੰਦਰ ਦਾ ਗਿਆਨ ਹੈ, ਜੋ ਸਾਧ ਸੰਗਤ ਜੀ ਇਹਨਾਂ ਦੇ ਅੰਦਰ ਦਾ ਉਪਦੇਸ਼ ਹੈ, ਉਹਦੇ ਵਿੱਚ ਭਿੱਜਣ ਵਾਲਾ ਵੀ ਮਹਾਰਾਜ ਕਹਿੰਦੇ ਜਗਿਆਸੂ ਰੂਪ ਹੋ ਕਰਕੇ, ਵਿਦਿਆਰਥੀ ਰੂਪ ਹੋ ਕਰਕੇ ਆਪ ਹੀ ਹੈ। ਔਰ ਆਪ ਹੀ ਇਹਨਾਂ ਵੇਦਾਂ ਸ਼ਾਸਤਰਾਂ ਪੁਰਾਣਾਂ ਨੂੰ ਬਣਾਉਣ ਵਾਲਾ, ਇਹਨਾਂ ਨੂੰ ਉਚਾਰਨ ਕਰਨ ਵਾਲਾ। ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ ਉਹਨਾਂ ਗੁਰਮੁਖਾਂ, ਉਹਨਾਂ ਸੰਸਾਰ ਦੇ ਤਪਸਵੀਆਂ ਰਿਖੀਆਂ ਮੁਨੀਆਂ ਰੂਪ ਹੋ ਕਰਕੇ ਵਰਤਦਾ ਪਿਆ, ਜਿਨ੍ਹਾਂ ਨੇ ਇਹਨਾਂ ਵੇਦਾਂ ਸ਼ਾਸਤਰਾਂ ਤੇ ਪੁਰਾਣਾਂ ਨੂੰ ਸੰਸਾਰ ਦੇ ਅੰਦਰ ਪ੍ਰਗਟ ਕੀਤਾ ਹੈ। ਪਰ ਹੈ ਪਰਮੇਸ਼ਰ ਆਪ ਹੀ ਉਹਨਾਂ ਰੂਪ ਹੋ ਕਰਕੇ ਵਰਤ ਰਿਹਾ ਤੇ ਆਪ ਹੀ ਮਹਾਰਾਜ ਕਹਿੰਦੇ ਇਹਨਾਂ ਦਾ ਪਾਠ ਕਥਨ ਕਰਨ ਵਾਲਾ, ਇਹਨਾਂ ਦੀ ਕਥਾ ਵਿਚਾਰਾਂ ਨੂੰ ਸੁਣਾਉਣ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਆਪੇ ਹੀ ਬਹਿ ਪੂਜੇ ਕਰਤਾ। ਪਰਮੇਸ਼ਰ ਆਪ ਹੀ ਕਰਤਾ ਕਰਨਹਾਰ ਬੈਠ ਕਰਕੇ ਇਹਨਾਂ ਦੀ ਪੂਜਾ ਕਰਦਾ ਹੈ। ਜਾਂ ਆਪਣੇ ਗੁਰੂ ਦੇਵ ਦਾ ਪੂਜਨ ਕਰਾਉਣ ਵਾਲਾ ਗੁਰਸਿੱਖਾਂ ਤੋਂ ਆਪ ਹੀ ਹੈ। ਆਪ ਪਰਪੰਚ ਕਰੀਜੈ। ਤੇ ਆਪ ਹੀ ਸੰਸਾਰ ਦੇ ਸਾਰੇ ਪਰਪੰਚ ਨੂੰ, ਸਾਰੇ ਖੇਡ ਨੂੰ ਕਰਨ ਵਾਲਾ ਹੈ। ਸਾਰੀ ਸ੍ਰਿਸ਼ਟੀ ਦੀ ਖੇਡ ਪਰਮਾਤਮਾ ਨੇ ਬਣਾਈ, ਆਪ ਹੀ ਪਰਪੰਚ ਬਣਾਇਆ ਹੋਇਆ ਹੈ। ਆਪ ਹੀ ਸਾਰੀ ਖੇਡ ਨੂੰ ਬਣਾਉਣ ਵਾਲਾ ਹੈ। ਆਪ ਹੀ ਜੀਵਾਂ ਰੂਪ ਹੋ ਕਰਕੇ ਖੇਡਾਂ ਨੂੰ ਖੇਡਣ ਵਾਲਾ ਹੈ। ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਕੰਮਾਂ ਧੰਦਿਆਂ ਰੂਪ ਖੇਡਾਂ ਨੂੰ ਖਿਡਾਉਂਦਾ ਪਿਆ ਹੈ। ਆਪ ਪਰਵਿਰਤ ਆਪ ਨਿਰਵਿਰਤੀ। ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਵਿਰਤ ਉਪਰਾਮ ਹੋਣ ਵਾਲਾ ਹੈ। ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਪਰਵਿਰਤਤ ਰੂਪ ਹੋ ਕਰਕੇ ਵਰਤਣ ਵਾਲਾ ਹੈ। ਆਪ ਨਿਰਵਿਰਤੀ, ਆਪ ਹੀ ਨਿਰਵਿਰਤ ਭਾਵ ਉਪਰਾਮ ਹੋ ਕਰਕੇ ਵਰਤਣ ਵਾਲਾ, ਜੀਵਾਂ ਵਿੱਚ ਹੁੰਦਾ ਹੋਇਆ ਵੀ ਪਰਮਾਤਮਾ ਉਪਰਾਮ ਹੈ। ਐਸੀ ਪਰਮੇਸ਼ਰ ਦੀ ਲੀਲਾ ਹੈ। ਸਾਧ ਸੰਗਤ ਜੀ, ਇੱਕ ਪਰਵਿਰਤ ਤੇ ਦੂਜਾ ਨਿਰਵਿਰਤ ਮਾਰਗ। ਪਰਵਿਰਤ ਕਹਿੰਦੇ ਲੁਪਾਏ ਮਾਨਤਾ ਨੂੰ, ਸੰਸਾਰ ਦੇ ਅੰਦਰ ਜੁੜਿਆ ਹੋਇਆ ਨੂੰ, ਜਿਹੜੇ ਹਰ ਸਮੇਂ ਪਰਵਿਰਤਤ ਹੋ ਕਰਕੇ ਰਹਿੰਦੇ ਹਨ। ਇੱਕ ਉਹ ਹਨ ਸੰਸਾਰ ਦੇ ਮਨਮੁਖ ਜੀਵ ਜਿਹੜੇ ਸੰਸਾਰ ਵਿੱਚ ਪਰਵਿਰਤ ਹੋਏ ਹਨ। ਇੱਕ ਉਹ ਗੁਰਮੁਖ ਪਿਆਰੇ ਹਨ ਜਿਹੜੇ ਪਰਮਾਤਮਾ ਦੇ ਵਿੱਚ ਪਰਵਿਰਤਤ ਹੋ ਕਰਕੇ ਰਹਿੰਦੇ ਹੈ। ਇੱਕ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਸੰਸਾਰ ਦੀ ਮੋਹ ਮਮਤਾ ਦੀ ਨਿਰਵਿਰਤੀ ਕਰ ਦਿੱਤੀ ਹੈ। ਇੱਕ ਉਹ ਮਨਮੁਖ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ, ਸ਼ਬਦ ਦੀ ਨਿਰਵਿਰਤੀ ਕਰਕੇ ਸੰਸਾਰ ਦੇ ਨਾਲ ਸੰਬੰਧ ਬਣਾਇਆ, ਪਰਵਿਰਤਤੀ ਬਣਾ ਲੈਣਾ ਕੀਤੀ ਹੈ। ਉਹ ਸੰਸਾਰ ਦੇ ਵਿੱਚ ਹੀ ਹਰ ਸਮੇਂ ਪਰਵਿਰਤਤ ਹੋਏ ਰਹਿੰਦੇ ਨੇ, ਸੰਸਾਰ ਵਿੱਚ ਹੀ ਹਰ ਸਮੇਂ ਜੁੜੇ ਰਹਿੰਦੇ ਹਨ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਆਪ ਪਰਵਿਰਤ ਆਪ ਨਿਰਵਿਰਤੀ। ਪਰ ਉਹਨਾਂ ਪਰਵਿਰਤੀਆਂ ਵਿੱਚ ਤੇ ਨਿਰਵਿਰਤੀਆਂ ਵਿੱਚ ਪਰਮਾਤਮਾ ਆਪ ਹੀ ਵਰਤਦਾ ਪਿਆ।
ਉਹਨਾਂ ਗੁਰਮੁਖਾਂ ਤੇ ਮਨਮੁਖਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਹੈ। ਆਪੇ ਅਕਥ ਕਥੀਜੈ। ਆਪ ਹੀ ਮਹਾਰਾਜ ਕਹਿੰਦੇ ਆਪਣੀ ਅਕਥ ਕਥਾ ਨੂੰ ਕਥੀਜੈ ਕਥਨ ਕਰਦਾ ਪਿਆ ਹੈ। ਐਸੀ ਅਕਥ ਕਥਾ ਹੈ ਜਿਸ ਨੂੰ ਸਮਗਰ ਰੂਪ ਦੇ ਵਿੱਚ ਕਥਨ ਕੀਤਾ ਨਹੀਂ ਜਾ ਸਕਦਾ। ਆਪੇ ਪੁੰਨ ਸਭ ਆਪ ਕਰਾਏ। ਹਜੂਰ ਕਹਿੰਦੇ ਹਨ ਆਪ ਹੀ ਸੰਸਾਰ ਦੇ ਜੀਵਾਂ ਤੋਂ ਭਲੇ ਕਰਮ ਕਰਾਉਂਦਾ ਹੈ। ਪੁੰਨ ਦਾਨ ਆਦਿਕ ਸਭ ਪਰਮੇਸ਼ਰ ਆਪ ਹੀ ਕਰਾਵਣਾ ਕਰਦਾ ਹੈ। ਆਪ ਅਲਿਪਤ ਵਰਤੀਜੈ। ਫਿਰ ਸੰਸਾਰ ਦੇ ਬੰਧਨ ਰੂਪੀ ਪੁੰਨ ਕਰਮ ਕਰਵਾ ਕੇ ਸਾਧ ਸੰਗਤ ਜੀ ਆਪ ਹੀ ਅਲਿਪਤ ਰੂਪ ਹੋ ਕਰਕੇ ਵਰਤਦਾ ਹੈ। ਆਪਣੇ ਸਿਰ ਨੇ ਕੋਈ ਵੀ ਦੋਸ਼ ਦੇਂਦਾ, ਜੀਵਾਂ ਸਿਰ ਹੀ ਦੋਸ਼ ਮੜਦਾ ਹੈ। ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਨੇ ਭਗਉਤੀ ਕੀ ਵਾਰ ਅੰਦਰ, ਕਿ ਪਰਮੇਸ਼ਰ ਆਪ ਹੀ ਦੇਵਤਿਆਂ ਨੂੰ ਪੈਦਾ ਕਰਨ ਵਾਲਾ, ਆਪ ਹੀ ਦੈਂਤਾਂ ਨੂੰ ਪੈਦਾ ਕਰਨ ਵਾਲਾ। ਫਿਰ ਉਹਨਾਂ ਵਿੱਚ ਝਗੜਾ ਵੀ ਮਹਾਰਾਜ ਕਹਿੰਦੇ ਆਪ ਹੀ ਪਵਾਉਂਦਾ। ਇਹ ਕਿੱਦਾਂ ਦੀ ਖੇਡ ਹੈ ਪਰਮਾਤਮਾ ਦੀ। ਇੱਕ ਪਾਸੇ ਨੇਕੀ ਪੈਦਾ ਕਰ ਦਿੱਤੀ, ਦੂਸਰੇ ਪਾਸੇ ਬਦੀ ਬਣਾ ਦਿੱਤੀ। ਇੱਕ ਪਾਸੇ ਚੰਗੇ, ਇੱਕ ਪਾਸੇ ਮੰਦੇ ਮਾੜੇ, ਭਲੇ ਤੇ ਬੁਰੇ, ਦੋ ਪਹਿਲੂ ਪਰਮਾਤਮਾ ਨੇ ਬਣਾ ਦਿੱਤੇ ਹੈ। ਇਹ ਸ੍ਰਿਸ਼ਟੀ ਦੀ ਜਿਹੜੀ ਹੈ ਨਾ, ਇਹ ਖੇਡ ਚਲਾਉਣ ਦੇ ਵਾਸਤੇ, ਸੰਸਾਰ ਨੂੰ ਚਲਾਉਣ ਦੇ ਵਾਸਤੇ ਇਦਾਂ ਦੀ ਹੈਰਾਨੀਜਨਕ ਰਚਨਾ ਪਰਮਾਤਮਾ ਨੇ ਰਚੀ ਹੈ। ਖੰਡਾ ਪ੍ਰਿਥ ਮੈਂ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ। ਸਾਰਾ ਸੰਸਾਰ ਪੈਦਾ ਕੀਤਾ। ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਡ ਰਚਾਏ ਬਣਾਇਆ। ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਤੈਹੀ ਦੁਰਗਾ ਸਾਜ ਕਹਿ ਦੈਤਾਂ ਦਾ ਨਾਸ ਕਰਾਇਆ। ਮਹਾਰਾਜ ਆਪ ਹੀ ਦੁਰਗਾ ਰੂਪ ਸ਼ਕਤੀ ਨੂੰ ਪੈਦਾ ਕਰਕੇ ਤੇ ਦੈਂਤਾਂ ਦਾ ਨਾਸ ਕਰਾਇਆ। ਆਪ ਹੀ ਪਹਿਲਾਂ ਉਹਨਾਂ ਨੂੰ ਪੈਦਾ ਕਰ ਦਿੱਤਾ, ਆਪ ਹੀ ਦੇਵਤਿਆਂ ਦੈਤਾਂ ਵਿੱਚ ਝਗੜਾ ਪਾ ਦਿੱਤਾ। ਜਦੋਂ ਦੇਵਤਿਆਂ ਨੂੰ ਜ਼ਿਆਦਾ ਸਤਾਉਣਾ ਸ਼ੁਰੂ ਕਰ ਦਿੱਤਾ, ਫਿਰ ਆਪ ਹੀ ਆਪਣੀ ਸ਼ਕਤੀ ਨੂੰ ਪੈਦਾ ਕਰਕੇ ਉਹਨਾਂ ਦੈਂਤਾਂ ਨੂੰ ਨਿਬੇੜ ਦਿੱਤਾ। ਫਿਰ ਦੇਵਤਿਆਂ ਨੂੰ ਰਾਜ ਦਿਵਾ ਦਿੱਤਾ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰਤੀਜੈ। ਆਪ ਹੀ ਸਰਬ ਜੀਵਾਂ ਤੋਂ ਪੁੰਨ ਦਾਨ ਆਦਿਕ ਜਿਤਨੇ ਵੀ ਚੰਗੇ ਮੰਦੇ ਕਰਮਾਂ ਨੂੰ ਕਰਵਾਉਣ ਵਾਲਾ, ਪਰ ਆਪ ਨਿਰਲੇਪ ਰਹਿੰਦਾ ਹੈ। ਆਪੇ ਸੁਖ ਦੁਖ ਦੇਵੈ ਕਰਤਾ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਜੀਵਾਂ ਦੀ ਪਰਾਰਬਧ ਅਨੁਸਾਰ ਕਰਨਹਾਰ ਕਰਤਾ ਪਰਮੇਸ਼ਰ ਆਪ ਹੀ ਜੀਵਾਂ ਨੂੰ ਸੁਖ ਅਤੇ ਦੁੱਖ ਦਿੰਦਾ ਹੈ। ਜਿੱਦਾਂ ਦੇ ਕਰਮਾਂ ਦਾ ਬੀਜ ਬੀਜਿਆ, ਉਹਨਾਂ ਦਾ ਫਲ ਭੁਗਤਾਉਣ ਦੇ ਵਾਸਤੇ ਜੀਵਾਂ ਨੂੰ ਸੁਖ ਦੁੱਖ ਦਿੰਦਾ ਹੈ। ਆਪੇ ਬਖਸ਼ ਕਰੀਜੈ। ਤੇ ਪ੍ਰਮਾਤਮਾ ਜਿਨ੍ਹਾਂ ਦੇ ਗੁਨਾਹਾਂ ਨੂੰ ਬਖਸ਼ਣਾ ਚਾਹੇ ਨਾ, ਉਹਨਾਂ ਨੂੰ ਬਖਸ਼ ਲੈਣਾ ਕਰਦਾ ਹੈ। ਇਹ ਪ੍ਰਮਾਤਮਾ ਦੀ ਵਡਿਆਈ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਲੀਲਾ ਹੈ, ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਹੈ। ਉਹਨਾਂ ਦੇ ਗੁਨਾਹ ਛਿਨ ਮਾਤਰ ਸਮੇਂ ਵਿੱਚ ਬਖਸ਼ ਕਰਕੇ ਆਪਣੇ ਸਰੂਪ ਦੀ ਅਭੇਦਤਾ ਦੇ ਦਿੰਦਾ ਹੈ। ਆਪੇ ਬਖਸ਼ ਕਰੀਜੈ। ਆਪ ਹੀ ਪਰਮਾਤਮਾ ਬਖਸ਼ਿਸ਼ਾਂ ਕਰਨ ਵਾਲਾ ਹੈ, ਜੀਵ ਨੂੰ ਸੋਝੀ ਬਖਸ਼ਿਸ਼ ਕਰਨ ਵਾਲਾ ਹੈ। ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰ ਦਿੰਦਾ ਹੈ, ਨਹੀਂ ਤਾਂ ਜੀਵਨ ਭਰ ਸਾਧ ਸੰਗਤ ਜੀ ਮੱਤ ਤੇ ਪੜਦਾ ਹੀ ਪਿਆ ਰਹਿੰਦਾ ਹੈ। ਜ਼ਿੰਦਗੀ ਦਾ ਵੱਡਾ ਪੱਖ ਵੀ ਭਾਵੇਂ ਲੰਘ ਜਾਂਦਾ, ਪਰ ਸੋਝੀ ਨਹੀਂ ਆਉਂਦੀ। ਸੰਸਾਰ ਦੀ ਰੀਤੀ ਹੈ ਕਿ ਉਮਰ ਜਦੋਂ ਜ਼ਿਆਦਾ ਹੋ ਜਾਂਦੀ, ਕਿਹਾ ਜਾਂਦਾ ਜੀ ਵੱਡਾ ਹੈ। ਬਜ਼ੁਰਗਾਂ ਨੂੰ ਆਪਾਂ ਕਹਿ ਦਿੰਦੇ ਜੀ ਸਾਡੇ ਸਿਆਣੇ ਬਜ਼ੁਰਗ ਆ, ਵੱਡੇ ਆ, ਪਰ ਖਿਮਾ ਕਰਨਾ, ਜਦੋਂ ਤੱਕ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਹੀਂ ਹੁੰਦੀ, ਸੋਝੀ ਨਹੀਂ ਪ੍ਰਾਪਤ ਹੁੰਦੀ, ਉਦੋਂ ਤੱਕ ਵੱਡੇ ਵੱਡੇ ਜਿਹੜੇ ਬਜ਼ੁਰਗ ਆ ਨਾ, ਉਹ ਵੀ ਨਿਆਣਿਆਂ ਦੀ ਤਰ੍ਹਾਂ ਜੀਵਨ ਆਪਣਾ ਨਿਰਵਾਹ ਕਰਦੇ ਆ। ਉਦੋਂ ਤੱਕ ਇਆਣੇ ਪੁਣੇ ਵਿੱਚ ਹੀ ਮਹਾਰਾਜ ਕਹਿੰਦੇ ਬੇਸਮਝਤਾ ਵਿੱਚ ਹੀ ਆਪਣਾ ਜੀਵਨ ਜਿਹੜਾ ਅਕਾਰਤ ਬਤੀਤ ਕਰਦੇ ਆ, ਜਦੋਂ ਤੱਕ ਮਹਾਰਾਜ ਕਿਰਪਾ ਕਰਕੇ ਸੋਝੀ ਨਹੀਂ ਬਖਸ਼ਿਸ਼ ਕਰਦੇ। ਜਦੋਂ ਤੱਕ ਮੱਤ ਤੇ ਪੜਦਾ ਪਿਆ ਰਹਿੰਦਾ ਹੈ, ਸਮਝ ਨਹੀਂ ਪੈਂਦੀ, ਗਿਆਤ ਨਹੀਂ ਪ੍ਰਾਪਤ ਹੁੰਦੀ। ਅੱਜ ਸਾਡੇ ਬਜ਼ੁਰਗ ਜਿਹੜੇ ਆ ਨਾ, ਜਿਨ੍ਹਾਂ ਤੋਂ ਸਾਧ ਸੰਗਤ ਜੀ ਚੌਂਕੜਾ ਵੀ ਨਹੀਂ ਲੱਗਦਾ, ਗੁਰੂ ਘਰ ਵਿੱਚ ਆ ਕਰਕੇ ਵੀ ਕੁਰਸੀਆਂ ਦੀ ਭਾਲ ਕਰਦੇ ਰਹਿੰਦੇ, ਸਾਨੂੰ ਕੁਰਸੀਆਂ ਮਿਲ ਜਾਣ, ਸਾਡੇ ਤੋਂ ਬੈਠਿਆ ਨਹੀਂ ਜਾਂਦਾ। ਤੇ ਖਿਮਾ ਕਰਨਾ, ਵਿਆਹਾਂ ਸ਼ਾਦੀਆਂ ਵਿੱਚ ਉਹ ਹੀ ਪੱਬਾਂ ਭਾਰ ਹੋ ਕਰਕੇ ਨੱਚ ਰਹੇ ਹੁੰਦੇ, ਕਿੱਦਾਂ ਭੰਗੜਾ ਪਾ ਰਹੇ ਹੁੰਦੇ ਆ, ਉਦੋਂ ਨੇ ਕੋਈ ਪਤਾ ਲੱਗਦਾ। ਫਿਰ ਮੱਤ ਤੇ ਪੜਦਾ ਹੀ ਪਿਆ ਹੋਇਆ ਹੈ ਨਾ।
ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਜੀ ਦਾ ਨਿਰਾਦਰ ਕਰਨਾ, ਕਹਿਣਾ ਕਿ ਸਾਡੇ ਤੋਂ ਬੈਠਿਆ ਵੀ ਨਹੀਂ ਜਾਂਦਾ, ਨਾ ਚੌਂਕੜਾ ਲੱਗਦਾ, ਸਾਨੂੰ ਕੁਰਸੀਆਂ ਚਾਹੀਦੀਆਂ, ਪਰ ਕੋਈ ਖੁਸ਼ੀ ਦਾ ਮਾਹੌਲ ਬਣਿਆ ਤੇ ਖੁਸ਼ੀ ਸਾਂਭੀ ਨਹੀਂ ਜਾਂਦੀ, ਐਸਾ ਮਰ ਤੇ ਪੜਦਾ ਪੈਂਦਾ ਹੈ। ਸਾਧ ਸੰਗਤ ਜੀ ਹੱਥ ਵਿੱਚ ਭਾਵੇਂ ਖੁੰਡੀ ਫੜੀ ਹੁੰਦੀ, ਉਹ ਉੱਚੀ ਕਰ ਕਰਕੇ ਤੇ ਪੱਬਾਂ ਭਾਰ ਹੋ ਕੇ ਨੱਚ ਰਹੇ ਹੁੰਦੇ। ਇਦਾਂ ਦੀ ਬਜ਼ੁਰਗੀ ਦੀ ਹਾਲਤ ਬਣੀ ਹੋਈ ਹੈ। ਤੇ ਮਹਾਰਾਜ ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰਨਾ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਆਪੇ ਬਖਸ਼ ਕਰੀਦਾ। ਪਰਮਾਤਮਾ ਆਪ ਬਖਸ਼ਿਸ਼ ਕਰੇ ਤਾਂ ਜੀਵ ਨੂੰ ਸੋਝੀ ਮਿਲਦੀ ਹੈ, ਨਹੀਂ ਤਾਂ ਮਰ ਤੇ ਪੜਦਾ ਹੀ ਪਿਆ ਰਹਿੰਦਾ ਜ਼ਿੰਦਗੀ ਭਰ। ਇਸੇ ਤਰ੍ਹਾਂ ਸਾਰਾ ਜੀਵਨ ਲੰਘ ਜਾਂਦਾ ਹੈ, ਭਾਵੇਂ 100 ਸਾਲ ਵੀ ਕੋਈ ਉਮਰਾ ਭੋਗ ਕਰਕੇ ਚਲਾ ਜਾਵੇ, ਪਰ ਜੇ ਸਮਝ ਨਹੀਂ ਆਈ, ਸੋਝੀ ਨਹੀਂ ਮਿਲੀ ਤੇ ਉਹ ਕਿਸੇ ਲੇਖੇ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਸਾਨੂੰ ਸੋਝੀ ਬਖਸ਼ਿਸ਼ ਕਰੋ। ਗਰੀਬ ਨਵਾਜ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾਵੋ। ਆਪ ਜੀ ਦੇ ਬਚਨਾਂ ਦੀ ਕਮਾਈ ਕਰਕੇ ਮਹਾਰਾਜ ਅਸੀਂ ਜੀਵਨ ਸਫਲ ਬਣਾ ਸਕੀਏ। ਤੋ ਸਾਧ ਸੰਗਤ ਜੀ ਇੱਥੇ ਹੀ ਅੱਜ ਸਮਾਪਤੀ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰਤੀਜੈ। ਆਪੇ ਸੁਖ ਦੁਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।